हाँ जी, जी आए ਨੂੰ ਸਭ ਨੂੰ ਜੀ। ਅਸੀਂ ਅੱਜ ਜੀ ਸ਼ੁਰੂ ਕਰਾਂਗੇ ਪਿਛਲੇ ਪੰਜ ਸਿਰਫ ਪੜ੍ਹਨ ਦੀ ਹੱਦ ਤੱਕ ਪੰਜ ਬੰਦ ਹਾਫਿਜ਼ ਬਰਖੁਰਦਾਰ ਜੀ ਦੀ ਮਿਰਜ਼ਾ ਸਾਹਿਬਾ ਤੇ ਅਮਰ ਜੀ ਸ਼ੁਰੂ ਕਰੋਗੇ ਤੁਸੀਂ 86 ਤੋਂ 86 ਤੋਂ ਜਸਟ ਰੀਡਿੰਗ। ਹਾਂਜੀ, ਮੈਂ ਪੜ੍ਹ ਦਿੰਦਾ। ਜੀ 86 ਜਿਹੜਾ ਭਾਈ ਦਾ ਰੁਕਣਾ। ਜੀ ਭਾਈ ਆਇਆ ਚੱਲ ਕੇ ਅਰਜ਼ ਭਰਾ ਦੀ ਮਨ, ਜਿਗਰਾ ਚੱਲਿਆਈ ਕੱਪ ਕੇ ਸਾਂਝਾਂ ਚੱਲਿਆਈ ਭੰਨ। ਨਾ ਭਾਈ ਨਾ ਮਾੜੀਏ ਨਾ ਪਰਦੇਸ ਵਿਛਣ, ਜਿੱਦੇ ਪਾਸੇ ਟੁਰ ਚਲਿਆਈ ਕੌਣ ਸਿਆਲੀ ਰੰਨ। ਅਗਲਾ ਮੈਂ ਪੜ੍ਹ ਦਿੰਦੀ ਹਾਂ ਜੀ। ਤੁਸੀਂ ਕਰੋ। ਅੱਛਾ ਜੀ। ਤੂੰ ਸਿਰਜਾ ਮੈਂ ਤੂੰ ਮਿਰਜ਼ਾ ਮੈਂ ਸਰਜਾ, ਜਾ ਜੋੜੀ ਪੰਗ ਨਾ ਪਾ, ਭੰਗਾਂ ਰਾਤੀ ਵਰੇ ਦੀਆਂ ਦਿੱਤੀਆਂ ਸਭ ਉਡਾ। ਵਾਸਤਾ ਕਰਤਾ ਰੱਬ ਦਾ ਅਜੋਕਾ ਵਾਰ ਕੁਸਾ, ਸਾਹਿਬਾਂ ਜਈਆਂ ਰਾਣੀਆਂ ਲੱਖ ਦੇਸਾਂ ਪਰਨਾ। ਵਾਹ। ਚਲੋ ਮੈਂ ਕਰ ਦਿੰਦਾ 88। ਸਵਾਲ ਜਵਾਬ ਕਾਜ਼ੀ ਤੇ ਸਿਰਜਾ। ਸਿਰਜਾ ਸਾਹੀਆਂ ਕਿਉਂ ਖਲਾਏ ਤੂੰ ਹੋ ਕੇ ਦਿਲਗੀਰ। ਕਾਜ਼ੀ ਵਿਛੜ ਤੁਰ ਪਿਆ ਮੇਰਾ ਨਿਕੜਾ ਵੀਰ। ਵੇਖ ਕਿਤਾਬ ਤਫਸੀਰ ਦੀ ਦਸ ਕਾਈ ਤਦਬੀਰ। ਭੰਨੀ ਟਿੱਠੀ ਮਟਕੀ ਦੁੱਲੀ ਟਿੱਠੀ ਖੀਰ। ਰਹਿੰਦਾ ਈ ਤੇ ਰੱਖ ਲੈ ਵਾਰ ਭਲੇਰਾ ਵੀਰ। जी मैं पढ़ देना 89। खिड़िया बाग कश्मीर थी, हुल सयालो हुल, चुन्नू आही चौदहवीं, चन्नो आही चौदहवीं, जट्टी जम्मी गुल। ना रखियो ने साहिबा जिਉ सोसन दा फुल, मस्त बाजार दी हाफजा मिर्जा लई अमुल। हाँ जी, पढ़ना किसे 90 जी। ਅਗਲਾ 90 ਮੈਂ ਪੜ੍ਹ ਦਿੰਦਾ ਜੀ। ਜਵਾਬ 36। ਮੈਂ ਜਾਂਦੇ ਨਹੀਂ ਮੋੜਦੀ, ਮਦਦ ਹੋਣ ਪੈਰ ਪੀਰ ਸੌਦੇ ਪੀਰ ਕੀਤੇ ਮਨ ਵਿੱਚ, ਧਰ ਕੇ ਨੈਣ ਵਕੀਲ। ਅੱਛਾ, ਵਹੀ ਗਵਾਈਆਂ ਕਾਨਿਆਂ ਇਜ਼ਰਾਈਲ ਜ਼ੰਜੀਰ। ਭੈਣਾਂ ਉਹ ਨਹੀਂ ਜਿਉਂਦੀਆਂ, ਵਿਛੜੇ ਜਿਨ੍ਹਾਂ ਦੇ ਵੀਰ। ਦੇ ਕੇ ਕੰਡ ਤੂੰ ਤੁਰ ਪਿਓ ਲਾ ਕਲੇਜੇ ਤੀਰ। ਜਿਉਂ ਜਿਉਂ ਤੀਰ ਰੜਕਦੇ ਹੁੰਦੀ ਕਲੇਜੇ ਪੀੜ। ਤਰੇਵੇਂ ਰਾਜ਼ੀ ਰੱਖਣੇ ਆਸ਼ਿਕ ਪੌਰ ਫਕੀਰ। ਲੰਬ ਇਸ਼ਕ ਦੀ ਨਿਕਲੀ ਸੜ ਗਏ ਜੰਡ ਕਰੀਰ। ਔਖੇ ਵੇਲੇ ਸੇਵਿਆ ਹਾਫਜ਼ਾ ਚਿਸ਼ਤੀ ਪੀਰ। ਮੇਲੀ ਮਾਵਾਂ ਬਚੜੇ ਭੈਣਾਂ ਮੇਲੀ ਵੀਰ। तो श्रोता बंद बहुत खूबसूरत है। ਹਾਂ जी ਅਗਲਾ ਤੁਸੀਂ ਸ਼ੁਰੂ ਕਰ ਦਿਓ ਅੱਜ ਦਾ ਨਵਾਂ ਸਾਈਡ। हाँ जी, मैं 91 शुरू कर देना। मकूला शायर 91। मिर्जा पुछदा हाफजा क्यों खलाए दिलगीर। मिर्जा पुछदा हाफजा क्यों खलाए दिलगीर। चन्ने नी आमो सामने कांजन सिद्धि तीर। कांजन विधा मकड़े मकड़े, कांजन विधा मकड़े मकड़े विन गया तीर। भरोणी विचारी की करे धनी वगदा तीर। ਧੁਨੀ तीर ਕੁੱਬੇ ਬੋੜੀਏ ਇੰਜ ਮਿਲਦੇ, ਜਿਵੇਂ ਭੈਣਾਂ ਨੂੰ ਵੀਰ। ਵਸਾਵਾਂ ਖੇੜਾ ਇੰਜ ਲੈਂਦਾ ਅੰਨੇ ਫਿਰਨ ਬਸੀਰ। ਦਾਂਦਾ ਗੁਲ ਪੰਜਾਲੀਆਂ ਸ਼ੇਰਾਂ ਗਲ ਜ਼ੰਜੀਰ। ਦਾਂਦਾ ਗਲ ਪੰਜਾਲੀਆਂ ਸ਼ੇਰਾਂ ਗਲ ਜ਼ੰਜੀਰ। ਲੱਠ ਪੁਰਾਣੇ ਲਿਟਦੀ ਜਿਉਂ
ਜਿਉ ਸੀਆਂ ਵਿੱਚ ਹੀਰ, ਲੱਠ ਪੁਰਾਣੇ ਲਿਟ ਦੀ, ਜਿਉ ਸਈਆਂ ਵਿੱਚ ਹੀਰ, ਵੰਗਾ ਡਿੰਗ ਪੜੰਗੀਆਂ, ਸਿੱਧੇ ਹੈ ਨੀ ਤੀਰ, ਟਿੰਡਾ ਮਾਹਲ ਅੜੇੜੀਆਂ, ਨਦੀ ਵਹਿੰਦੇ ਨੀਰ। ਮੈਂ ਐਂਟੀਸਿਪੇਸ਼ਨ ਕਰਦਾ ਪਿਆ ਹਾਫਿਜ਼ ਉੱਤੇ ਹੁਣ ਅੱਗੇ ਉਹਦੀ ਫੇਟ ਮਿਰਜ਼ਾ ਦੀ। ਜੀ ਜ਼ੁਬੈਰ ਸਾਹਿਬ, ਵੈਸੇ ਔਖਾ ਇਹ ਮੈਨੂੰ ਔਖਾ ਲੱਗਾ। ਨਹੀਂ ਹਾਂ ਜੀ, ਇਹ ਅਮਰ ਨੇ ਤੁਹਾਨੂੰ ਫੋਟੋ ਭੇਜੀ ਸਾਰਿਆਂ, ਤੁਸੀਂ ਪਤਾ ਨਹੀਂ ਦੇਖੀ ਕਿ ਨਹੀਂ? ਹਾਂ ਫੋਟੋ ਮੇਰੇ ਸਾਹਮਣੇ ਹੀ ਹੈ। ਹਾਂਜੀ ਉਹ ਤੇ ਜਿਹੜੀ ਖੂਹ ਦੀ ਪਿਕਚਰ ਹੈ ਨਾ, ਯਾਦ ਹੈ ਪੁਰਾਣੇ ਖੂਹ ਦੇ ਜਿਹੜੇ ਪਿੰਡਾਂ 'ਚ ਹੁੰਦੇ ਸੀ, ਉਹਦੀ ਡਰਾਇੰਗ ਹੈ। ਹਾਂ ਇਹ ਉਹਦੀ ਡਿਸਕ੍ਰਿਪਸ਼ਨ ਹੈ ਨਾ। ਹਾਂ ਜੀ, ਅਸੀਂ ਇਹਦਾ ਉਹ ਕਰ ਲੈਂਦੇ ਆ, ਮਤਲਬ ਕਰ ਲੈਂਦੇ ਆ, ਲੇਕਿਨ ਜਿਹੜੀ ਬੁਨਿਆਦੀ ਜਿਹੜੀ ਗੱਲ ਹੈ ਉਹ ਇਹ ਕਰਨਾ ਚਾਹ ਰਿਹਾ ਹੈ ਹਾਫਿਜ਼ ਬਰਖੁਰਦਾਰ, ਕਿ ਜਿਸ ਤਰ੍ਹਾਂ ਖੂਹ ਜਿਹੜਾ ਹੈ ਉਹ ਇੱਕ ਬੜਾ ਪਾਣੀ ਦੇ ਰਿਹਾ, ਇੱਕ ਸਿਸਟਮ ਹੈ, ਔਰ ਉਹਦੇ ਨਾਲ ਪਾਣੀ ਦੇ ਨਾਲ ਪੂਰਾ ਸਿਸਟਮ ਚੱਲ ਰਿਹਾ ਹੈ। ਉਹਦੇ ਵਿੱਚ ਸਾਰੀਆਂ ਸ਼ੈਵਾਂ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਨੇ, ਦੰਦੇ ਦੰਦੇ ਨਾਲ ਮਿਲੇ ਹੋਏ ਨੇ, ਲੱਕੜੀ ਨਾਲ ਲੱਕੜੀ ਵਿੰਨਿਆ ਹੋਇਆ ਹੈ, ਔਰ ਇਹ ਦੱਸਦਾ ਹੈ ਕਿ ਨਿਜ਼ਾਮ ਜਿਹੜਾ ਹੈ ਜਿਹਦੇ ਵਿੱਚ ਉਹ ਤੂੰ ਜੰਮਿਆ ਹੈ। ਇਹ ਖੂਹ ਜਿਹੜਾ ਹੈ ਇਹ ਬੜਾ ਕੰਪਲਿਕੇਟਿਡ ਹੈ, ਪੇਚਦਾਰ ਹੈ, ਇੱਕ ਸ਼ੈ ਦੂਜੀ ਸ਼ੈ ਨਾਲ ਜੁੜੀ ਹੋਈ ਹੈ, ਤੇ ਤੂੰ ਇਸ ਤੋਂ ਜਿਹੜਾ ਟੱਕਰਨਾ ਪਿਆ ਹੈ। ਇਹ ਇੱਕ ਜਿਹੜਾ ਨਾ ਇੱਕ ਸਿੰਬੋਲਿਕ ਉਹਨੇ ਬਣਾਇਆ। ਅਸੀਂ ਪਹਿਲੇ ਉਹਦਾ ਮਤਲਬ ਕਰਨੇ ਆ, ਤੇ ਤੂੰ ਕਹਿੰਦਾ ਤੂੰ ਆਪੇ ਹੀ ਸੋਚ ਲੈ ਕਿ ਹੁਣ ਤੂੰ ਇਹਨੂੰ ਕਿਵੇਂ ਕਨਫਰੰਟ ਕਰੇਗਾ ਜਾਂ ਕਿਵੇਂ ਇਸ ਤੋਂ ਬਚੇਗਾ। ਮਿਰਜ਼ਾ ਪੁੱਛਦਾ ਹਾਫਜ਼ਾ, ਕਿਉਂ ਖਲਾ ਦਿਲਗੀਰ। ਮਿਰਜ਼ਾ ਜਿਹੜਾ ਸ਼ਾਇਰ ਕੋਲੋਂ ਪੁੱਛ ਰਿਹਾ ਕਿ ਤੂੰ ਜਿਹੜਾ ਉਦਾਸ ਹੈ, ਦਿਲਗੀਰ ਹੈ। ਚੰਨੇ ਨੀ ਆਮੋ ਸਾਹਮਣੇ, ਚੰਨੇ ਜਿਹੜਾ ਇਹ ਜਿਹੜਾ ਰੱਟ ਹੈ, ਜਿਹੜਾ ਖੂਹ ਹੈ, ਉਹਦੇ ਆਮਣੇ ਸਾਹਮਣੇ ਦੋ ਕੰਧਾਂ ਨੇ ਜਿਨ੍ਹਾਂ ਉੱਤੇ ਉਹਨਾਂ ਨੇ ਕਾਂਜਨ ਰੱਖੀ ਹੋਈ ਹੈ। ਕਾਂਜਨ ਜਿਹੜੀ ਹੈ ਉਹ ਰੱਟ ਦੀਆਂ ਦੋ ਆਮਣੇ ਸਾਹਮਣੇ ਕੰਧਾਂ ਉੱਤੇ ਰੱਖਿਆ ਹੈ, ਸ਼ਤੀਰ ਹੈ ਜਾਂ ਲੱਕੜ ਹੈ। ਕਾਂਜਨ ਵਿਦਾ ਮਕੜੇ, ਵਿਦਾ ਬਨੇ ਵਿਨਿਆ ਹੋਇਆ, ਛਿਕਿਆ ਹੈ, ਉਹਨੂੰ ਉਹਦੇ ਸੁਰਾਖ ਕੀਤਾ ਹੈ। ਮਕੜੇ ਮਕੜੇ, ਮਕੜਾ ਲੱਕੜੀ ਦਾ ਉਹ ਟੁਕੜਾ ਜਿਹੜਾ ਖੂਹ ਦੇ 8ਵੇਂ ਧੁਰੇ ਨੂੰ ਕਾਂਜਨ ਨਾਲ ਬੰਨੀ ਰੱਖਦਾ ਹੈ। ਮਕੜੇ ਵਿੰਨ ਗਿਆ ਤੀਰ, ਉਹਨੂੰ ਤੀਰ ਨੂੰ ਉਹ ਲੱਗਾ ਹੈ ਉਹਦੇ ਵਿੱਚ। ਬਰੋਟੀ ਜਿਹੜੀ ਹੈ, ਬਰੋਣੀ ਵਿਚਾਰੀ ਕੀ ਕਰੇ। ਬਰੋਣੀ ਹੈ ਰੱਟ ਦਾ ਜਿਹੜਾ ਚੱਕਲਾ ਹੈ, ਉਹਦੀ ਥਲਵੀਂ ਸ਼ਤੀਰੀ ਹੈ ਜਿਸ ਉੱਤੇ ਚੱਕਰ ਦਾ ਲੱਟ ਜਿਹੜਾ ਹੈਗਾ ਉਹ ਘੁੰਮਦਾ ਹੈ। ਤੁਨੀ ਵਗਦਾ ਨੀਰ, ਤੁਨੀ ਤੇ ਨਾਫ ਹੈ, ਉਹਦੇ ਵਿੱਚ ਜਿਹੜਾ ਉਹ ਪਾਣੀ ਨਿਕਲ ਰਿਹਾ। ਬਰੋਣੀ ਵਿਚਾਰੀ ਕੀ ਕਰੇ, ਧੂਣੀ ਮੇਰਾ ਹਾਲ ਖੂਹ ਦੀ ਉਹ ਰਮਜ਼ ਹੀ ਬਣਾ ਰਿਹਾ। ਧੁੰਨੀ, ਫਿਰ ਲਿਖਿਆ ਹੈ ਇੱਥੇ ਧੁੰਨੀ ਸਾਡਾ ਜਿਹੜੀ ਹੁੰਦੀ ਹੈ, ਹਾਂ ਧੂਣੀ ਜਿੱਥੇ ਹਾਂ ਹਾਂ ਰਾਈਟ, ਜੋ ਆੜੀ ਰਾਈਟ ਇਨ ਦ ਨਾੜੂ ਮਿਡਲ, ਹਾਂ ਉਹਦੇ ਉੱਤੇ ਜ਼ੁਬੈਰ ਉਹ ਸਾਹਿਬ, ਤੀਰ ਲਿਖਿਆ ਹੈ ਇਹਦੇ ਹਾਂ, ਚ। ਧੁੰਨੀ ਵਗਦਾ ਤੀਰ, ਉਹ ਸਿੱਧੀ ਸਿੱਧੀ ਵਿੱਚ ਹੋਣੀ ਹੈ ਨਾ, ਕੋਈ ਲਟ ਮਤਲਬ। ਕੁੱਬੇ, ਕੁੱਬਾ ਦੀ ਜਮਾ ਰੱਟ ਦੀ ਚੱਕਲੀ ਦਾ ਦੰਦ। ਕੁੱਬੇ ਬੋੜੀਏ ਇੰਝ ਮਿਲਦੇ ਜਿਵੇਂ ਭੈਣਾਂ ਨੂੰ ਵੀਰ। ਬੋੜਨਾ ਜਿਹੜਾ ਹੈਗਾ ਉਹ ਬੋੜਾ ਦੀ ਜਮਾ ਯਾਨੀ ਰੱਟ ਦੀ ਚੱਕਲੀ ਦਾ ਪੁਰਜ਼ਾ ਹੈ। ਕੁੱਬੇ ਜਿਹੜੇ ਨੇ ਪੁਰਜ਼ੇ ਇੱਕ ਦੂਸਰੇ ਨੂੰ ਇੰਝ ਮਿਲ ਰਹੇ ਨੇ ਜਿਵੇਂ ਭੈਣਾਂ ਨੂੰ ਵੀਰ ਮਿਲਦੀਆਂ ਨੇ। ਜਿਹੜੇ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਉਹ ਜਾਂ ਮੁਸਲਸਲ ਜਿਹੜਾ ਹੈ, ਇੱਕ ਬੇਸ਼ੱਕ ਉਹ ਖੂਹ ਦੀ ਗੱਲ ਕਰ ਰਿਹਾ, ਲੇਕਿਨ ਉਹ ਨਾਲ ਨਾਲ ਜਿਹੜਾ ਹੈ ਇਨਸਾਨਾਂ ਨੂੰ, ਭੈਣਾਂ ਨੂੰ, ਵੀਰਾਂ ਨੂੰ ਉਹ ਨਾਲ ਨਾਲ ਇਨਵੋਕ ਕਰੀ ਜਾ ਰਿਹਾ, ਉਹਨਾਂ ਨਾਲ ਜੋੜ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਉਹ ਰਿਸ਼ਤਿਆਂ ਦੀ ਗੱਲ ਕਰ ਰਿਹਾ, ਕਿ ਜਿਸ ਤਰ੍ਹਾਂ ਖੂਹ ਦੀਆਂ ਸਾਰੀਆਂ ਚੀਜ਼ਾਂ ਆਪਸ 'ਚ ਕਨੈਕਟਡ ਨੇ ਇੱਕ ਦੂਸਰੇ ਨਾਲ, ਔਰ ਉਹਦੇ 'ਚੋਂ ਪਾਣੀ ਨਿਕਲ ਰਿਹਾ, ਇੱਕ ਸਿਸਟਮ ਚੱਲ ਰਿਹਾ। ਇਸ ਤਰ੍ਹਾਂ ਹੀ ਸਾਡੇ ਸਾਰੇ ਰਿਸ਼ਤੇ ਆਪਸ 'ਚ ਕਨੈਕਟਡ ਨੇ, ਕੰਪਲੀਕੇਟਡ ਨੇ, ਸਾਰੇ ਜੁੜੇ ਨੇ। ਤੂੰ ਉਹਨੂੰ ਜਿਹੜਾ ਹੈ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ, ਰਿਸ਼ਤੇ ਨੂੰ ਜਿਹੜਾ ਹੈ। ਵਸਾਵਾਂ ਖੇੜਾਂ ਇੰਜ ਲੈਂਦਾ ਅੰਨੇ ਹਿਰਨ ਬਸੀਰ।
ਬਸੀਰ ਤੇ ਹੈਗਾ ਬਸਾਰਤ ਵਾਲਾ, ਜੋ ਦੇਖਦਾ ਹੋਵੇ, ਅੰਨਾ ਹੋਵੇ ਲੇਕਿਨ ਫੇਰ ਵੀ ਉਹਦੇ 'ਚ ਹੋਵੇ। ਵਸਾਵਾਂ ਹੈਗਾ ਰੋਕਣ ਵਾਲਾ, ਰੱਟ ਦਾ ਕੁੱਤਾ ਹੈ, ਰੱਟ ਨੂੰ ਉਲਟਾ ਕੇ ਘੁੰਮਣ ਤੋਂ ਰੋਕਣ ਲਈ ਲੱਕੜੀ ਦੀ ਰੁਕਾਵਟ ਹੈ। ਵਾਸਾਂ ਖੇੜਾ ਇੰਝ ਲੈਦਾ, ਖੇੜਾ ਲੈਣਾ ਕਿਸੇ ਸ਼ੈ ਨਾਲ ਟਕਰਾਣਾ, ਕਹਿਣਾ, ਵੱਜਣਾ। ਅੰਨੇ ਫਿਰਨ ਬਸੀਰ, ਦਾਂਦਾ ਗਲ ਪੰਜਾਲੀਆਂ। ਜਿਹੜੇ ਦਾਂਦ ਨੇ, ਜਿਹੜੇ ਬੈਲ ਨੇ, ਉਹ ਪੰਜਾਲੀ ਤੇ ਸੈਰ ਹਰ ਤੁਸੀਂ ਸਮਝਦੇ ਹੀ ਹੋ। ਗੌਹਰ ਸਾਹਿਬ ਅੱਜ ਨਹੀਂ ਆਏ, ਉਹ ਜ਼ਿਆਦਾ ਡਿਟੇਲ ਨਾਲ ਦੱਸ ਦਿੰਦੇ। 13 ਗਲ ਜ਼ੰਜੀਰ, ਲੱਟ ਪੁਰਾਣੇ, ਇੱਥੇ ਪੁਰਾਣੇ ਲਿਖਿਆ ਹੈ ਕਿ ਸੂਫੀ ਸਾਹਿਬ ਨੇ ਫਲਾਣੇ ਲਿਖਿਆ ਹੈ। ਇਹ ਆਵਾਜ਼ ਨਹੀਂ ਲੱਟ, ਆ ਰਹੀ ਜੁਬੈਰ ਸਾਹਿਬ, ਹਾਂ, ਤੁਹਾਡੀ ਆਵਾਜ਼ ਜੁਬੈਰ ਨਹੀਂ। ਸਾਹਿਬ ਮੂੰਹ ਨਾ ਪਾਸੇ ਕਰਿਆ ਕਰੋ, ਸੁਣਦਾ ਨਹੀਂ। ਲਫ਼ਜ਼ ਜਿਹੜੇ ਨੇ, ਲਫ਼ਜ਼ਾਂ ਦੇ ਮਾਇਨੇ ਵੀ ਤਾਂ ਦੇਖਣੇ ਨੇ। ਤੇ ਲੱਟ ਜਿਹੜਾ ਲੱਕੜੀ ਦਾ ਤੁਰਾ ਹੈ, ਰੱਟ ਦੇ ਅਤੇ ਤੁਰੇ, ਉਹਨੂੰ ਕਹਿੰਦੇ ਨੇ ਲੱਠ। ਲੱਠ ਜਿਹੜੀ ਲੋਹੇ ਦੀ ਹੁੰਦੀ ਨਾ, ਉਧਰੋਂ ਦੂਜੇ ਪਾਸੇ ਕਨੈਕਟ ਕਰਦੀ ਹੈ। ਲੱਠ ਪੁਰਾਣੀ ਲਿਟਦੀ, ਉਹ ਜ਼ਮੀਨ ਦੇ ਲੈਵਲ ਦੇ ਉੱਤੇ ਲਿਟਦੀ ਜਾ ਰਹੀ ਆ, ਦੂਸਰੇ ਤਾਈਂ, ਜਿਸ ਤਰ੍ਹਾਂ ਹੀਰ ਸਹੀਆਂ ਦੇ ਵਿੱਚ ਲਿਟਦੀ ਜਾ ਰਹੀ ਹੈ। ਹਾਂ, ਉਹ ਹੈ ਕਿ ਲੱਟ ਜਿਹੜੀ ਹੈ, ਇੱਥੇ ਤੇ ਲੱਟ ਹੀ ਹੈ, ਉਹ ਕਹਿ ਰਿਹਾ ਤੁਰਾ ਪਈ ਹੈ। ਰੱਟ ਦੇ ਤੁਰੇ ਦੀ ਉਹ ਲੱਕੜੀ ਹੈ ਜਿਸ ਉੱਤੇ ਚਰਖੀ ਤੇ ਦੂਜੇ ਉੱਤੇ ਦੋਲਾਬ ਹੁੰਦਾ ਹੈ, ਯਾਨੀ ਕਿ ਜਿਹਦੇ ਉੱਤੇ ਲੱਟ ਉਹ ਹੈਗਾ ਜਿਹਦੇ ਉੱਤੇ ਚਰਖੀ ਜਿਹੜੀ ਹੈ ਉਹ ਘੁੰਮਦੀ ਹੈ। ਤੁਰਾ ਹੈ ਉਹ ਜਿਹੜਾ ਹੈ, ਉਹ ਰੱਟ ਦਾ ਤੁਰਾ, ਉਹ ਜਿਹਦੇ ਉੱਤੇ ਲੱਕੜੀ ਉਹ ਹੈ, ਉਹਦੇ ਉੱਤੇ ਫਿਰ ਚਰਖੀ ਜਿਹੜੀ ਹੈ ਘੁੰਮਦੀ ਹੈ, ਫਿਰ ਖੂਹ ਚੋਂ ਪਾਣੀ ਨਿਕਲਦਾ। ਇਹ ਲੱਠ ਨਹੀਂ, ਲੱਟ ਨਹੀਂ ਹੈਗੀ, ਲੱਠ ਹੈ। ਲੱਠ ਹੈ, ਹਾਂਜੀ, ਲੱਕੜੀ, ਲੱਠ, ਯਾ ਬਿਲਕੁਲ ਸਹੀ ਕਹਿ ਰਹੇ, ਸਹੀ। ਨਹੀਂ, ਲੱਕੜੀ ਨਹੀਂ, ਲੱਠ, ਲੋਹੇ ਦੀ ਬੜੀ ਪੱਕੀ ਲੱਠ। ਹਾਂ, ਲੱਠ ਜਿਹੜਾ ਜਿਵੇਂ ਸਈਆਂ ਵਿੱਚ ਹੀਰ, ਫਿਰ ਉਹਨੇ ਮਿਸਾਲ ਦੇ ਦਿੱਤੀ ਹੈ ਕਿ ਜੇ ਹੀਰ ਜਿਹੜੀ ਹੈ, ਜਿਵੇਂ ਉਹ ਤੁਰਾ, ਉਹ ਜਿਹੜਾ ਹੈ ਉਹਨਾਂ ਦਾ ਸਾਰਾ ਸੈਂਟਰ ਹੈ, ਸੈਂਟਰ ਪੁਆਇੰਟ ਹੈ ਆਪਣੀਆਂ ਸਹੇਲੀਆਂ ਦਾ, ਐਵੇਂ ਲੱਠ ਜਿਹੜੀ ਹੈ ਉਹ ਵੀ ਹੈ। ਬਿਲਕੁਲ ਸਹੀ। ਵੰਗਾ ਟਿੰਗ ਪੜਿੰਗੀਆਂ, ਸਿੱਧੇ ਹੈ ਨਹੀਂ ਤੀਰ। ਇੱਥੇ ਹੁਣ ਉਹ ਆਲਮੋਸਟ ਜਿਹੜੀ ਗੱਲ ਉਹ ਕਰਨਾ ਚਾਹ ਰਿਹਾ ਉੱਤੇ ਸਾਰੀਆਂ ਲਾਈਨਾਂ ਵਿੱਚ, ਇੱਥੇ ਉਹਨੂੰ ਕਨਕਲੂਡ ਕਰ ਰਿਹਾ ਕਿ ਇਹ ਪੂਰਾ ਜਿਹੜਾ ਖੂਹ ਹੈ, ਇਹ ਖੂਹ ਦਾ ਜਿਹੜਾ ਸਾਰਾ ਸਿਸਟਮ ਹੈ, ਇਹਦਾ ਜਿਹੜਾ ਫੰਕਸ਼ਨ ਹੈ, ਉਹ ਡਿੰਗ ਪੜਿੰਗੀਆਂ ਨੇ ਸਾਰੀਆਂ, ਪਿੰਗੇ ਚਿੰਗੇ ਨੇ ਸਾਰੇ, ਬੜਾ ਕੰਪਲੀਕੇਟਡ ਹੈ ਸਾਰਾ ਸਿਸਟਮ। ਸਿੱਧੇ ਹੈ ਨਹੀਂ ਤੀਰ, ਕੋਈ ਚੀਜ਼ ਵੀ ਜਿਹੜੀ ਹੈ ਉਹ ਸਿੱਧੀ ਨਹੀਂ ਹੈ। ਟੰਡਾ ਮਾਲ ਰੇੜੀਆਂ, ਨਦੀ ਵਹਿੰਦੇ ਨੀਰ। ਟਿੰਡਾਂ ਦਾ ਤੁਸੀਂ ਸਮਝਦੇ ਹੋ, ਉਹ ਡੱਬੇ ਹੁੰਦੇ ਨੇ ਜਿਨ੍ਹਾਂ 'ਚ ਪਾਣੀ ਹੁੰਦਾ ਹੈ, ਔਰ ਮਾਲ ਜਿਹੜਾ ਉਹ ਜਿਹੜਾ ਗੋਲ ਹੈ, ਮਾਲਾ ਜਿਹੜੀ ਹੈ ਡੋਰੀ ਜਿਸ ਉੱਤੇ ਟਿੰਡਾਂ ਬੰਨੀਆਂ ਹੁੰਦੀਆਂ ਨੇ, ਉਹਨੂੰ ਮਾਲ ਕਹਿੰਦੇ ਨੇ। ਰੇੜੀਆਂ ਜਿਹੜੀਆਂ ਲੱਕੜੀ ਜਾਂ ਲੋਹੇ ਦੇ ਉਹ ਡੰਡੇ ਜਾਂ ਟੁਕੜੇ ਜਿੱਥੇ ਟਿੰਡਾਂ ਟਕਾਈਆਂ ਜਾਂਦੀਆਂ। ਨਦੀ ਵਹਿੰਦੇ ਨੀਰ, ਨਦੀਆਂ ਚੋਂ ਜਿਹੜੇ ਨੇ ਉਹ ਅਥਰੂ ਜਾਂ ਪਾਣੀ ਨਿਕਲ ਰਿਹਾ। ਦੋਸਤ ਕਰਨ ਇਹਦੇ ਤੇ ਗੱਲ ਕਾਫੀ ਜਿਹੜਾ ਹੈ ਔਖਾ ਜਿਹਾ ਬਣਦਾ। ਮੈਂ ਤਾਂ ਲਫ਼ਜ਼ਾਂ ਦੇ ਮੈਂ ਨਹੀਂ ਕਰ ਰਿਹਾ, ਪਤਾ ਨਹੀਂ ਹਾਫਿਜ਼ ਸਾਹਿਬ ਕੀ ਕਹਿਣਾ ਚਾਹ ਰਹੇ ਨੇ, ਲੇਕਿਨ ਹੈ ਕਿ ਬੜੀ ਡਿਟੇਲ ਨਾਲ ਉਹਨਾਂ ਨੇ ਇਹਨੂੰ ਬੜਾ, ਜਿਵੇਂ ਖੂਹ ਕੰਪਲੀਕੇਟਡ ਹੈ ਉਵੇਂ ਸ਼ਾਇਰੀ ਵੀ ਉਹਨੇ ਉਂਝੀ ਦੀ ਹੀ, ਹਾਫਿਜ਼ ਸਾਹਿਬ ਦਾ ਕਮਾਲ ਹੈ ਕਿ ਉਹਨਾਂ ਨੇ ਉਂਝੀ ਇਹਨੂੰ ਸ਼ਾਇਰੀ ਨੂੰ ਉਂਝੀ ਕੰਪਲੀਕੇਟਡ ਕੀਤਾ ਹੈ। ਅਗਰ ਅਸੀਂ ਇਹ ਸ਼ਾਇਰੀ ਨੂੰ ਖੋਲ ਲਾਂਗੇ ਤਾਂ ਸ਼ਾਇਦ ਖੂਹ ਵੀ ਖੁੱਲ ਜਾਏਗਾ। ਮੈਂ ਕੁਝ ਕਰਾਂ ਗੱਲ ਜੀ? ਹਾਂਜੀ, ਮੇਰੇ ਖਿਆਲ ਜਿਹੜਾ ਉਹਨੇ ਖੂਹ ਦੀ ਉਹਦੇ ਚ ਸਿੰਬਲ ਲਿਆ ਨਾ ਹਾਫਿਜ਼ ਨੇ, ਖੂਹ ਚੋਂ ਪਾਣੀ ਕੱਢਿਆ ਜਾਂਦਾ, ਪਾਣੀ ਜਿਹੜੀ ਹਯਾਤੀ ਦੀ ਸਿੰਬਲ ਹੈ ਬੜੀ ਵੱਡੀ, ਉਹਦੇ ਬਗੈਰ ਲਾਈਫ ਐਗਜ਼ਿਸਟ ਨਹੀਂ ਕਰ ਸਕਦੀ, ਨਾ ਸਿਰਫ ਇੱਕ ਬੰਦੇ ਦੀ ਬਲਕਿ ਉਹ ਪੂਰੀ ਵਸੇਬ ਦੀ, ਜਿੱਥੇ ਵੀ ਖੂਹ ਹੁੰਦਾ ਹੈ ਪੂਰੀ ਵਸੇਬ ਨੂੰ, ਪੂਰੇ ਗਾਂਵ ਨੂੰ, ਪੂਰੇ ਪਿੰਡ ਨੂੰ, ਸਭ ਲੁਕਾਈ ਨੂੰ ਉਹ ਚਲਾਉਂਦਾ ਹੈ, ਹਯਾਤੀ ਦਿੰਦਾ ਹੈ। ਮੇਰੇ ਖਿਆਲ ਇੱਕ ਇਹ ਵਜ੍ਹਾ ਸੀ ਉਹਦੀ ਦੇਣ ਦੀ। ਫਿਰ ਪਲੱਸ ਜਿਵੇਂ ਇੱਕ ਸੁਸਾਇਟੀ ਜਾਂ ਸਮਾਜ ਹੁੰਦਾ, ਉਹਦੇ ਚ ਹਰ ਜਿਹੜੀ ਐਂਟੀਟੀ ਹੁੰਦੀ ਹੈ ਉਹਦਾ ਇੱਕ ਰੋਲ ਹੁੰਦਾ, ਔਰ ਕੋਈ ਇੰਡੀਵਿਜੂਅਲੀ ਐਗਜ਼ਿਸਟ ਇੰਡੀਪੈਂਡੈਂਟਲੀ ਨਹੀਂ ਕਰ ਸਕਦਾ। ਤੇ ਹਾਫਿਜ਼ ਸਾਹਿਬ ਦਾ ਕਮਾਲ ਹੈ ਕਿ ਉਹਨਾਂ ਨੇ
ਇੰਨੀ ਡਿਟੇਲ ਤਸਵੀਰ ਖਿੱਚੀ ਹੈ, ਫੋਟੋ ਬਣਾਈ ਇਹਦੀ ਕਿ ਜਿਹਨੂੰ ਨਹੀਂ ਪਤਾ ਕਿ ਟਿੰਡਾਂ ਤੇ ਖੂਹ ਕੰਮ ਕਿੰਜ ਕਰਦੇ ਨੇ ਤੇ ਉਹਨਾਂ ਦੀ ਕੰਸਟਰਕਸ਼ਨ ਕੀ ਹੁੰਦੀ ਸੀ ਉਸ ਜ਼ਮਾਨੇ 'ਚ। ਮੈਂ ਖਿਆਲ ਇੱਕ ਹੀਰ ਵਾਰਿਸ ਸ਼ਾਹ ਤਰ੍ਹਾਂ ਇਹ ਉਹ ਕੈਟਾਗਰਾਈਜ਼ ਵੀ ਕਹਿੰਦੇ ਨਾ ਕਿ ਉਹਨੂੰ ਕੈਟਾਲੌਗ ਕੀਤਾ ਹੈ ਕਿ ਉਸ ਜ਼ਮਾਨੇ 'ਚ ਪਿੰਡਾਂ ਦੀ ਜਿਹੜੇ ਨੂਹ ਖੂਹ ਹੁੰਦੇ ਸਨ ਉਹਨਾਂ ਦੀ ਸ਼ਕਲ ਕੀ ਹੁੰਦੀ ਸੀ ਔਰ ਉਹਨਾਂ ਦੇ ਇੰਡੀਵਿਜੂਅਲ ਪੀਸਿਸ ਕਿਸ ਤਰ੍ਹਾਂ ਕੰਮ ਕਰਦੇ ਸਨ। ਔਰ ਇਹ ਔਖੀ ਜਿਹੜੀ ਸਿਮਿਲੀ ਜਾਂ ਇਹ ਜਿਹੜਾ ਸਿੰਬਲ ਯੂਜ਼ ਕਰਦੇ ਪਏ ਨੇ ਉਹ ਦੱਸਣਾ ਚਾਹ ਰਹੇ ਨੇ ਉਹਨੂੰ, ਜਿਵੇਂ ਕਿ ਤੁਸੀਂ ਇਸ਼ਾਰਾ ਵੀ ਕੀਤਾ ਹੈ ਕਿ ਬਈ ਇਹ ਸਾਰੀ ਚੀਜ਼ਾਂ ਮਿਲ ਕੇ ਚੱਲਣ ਤੇ ਹਯਾਤੀ ਚੱਲਦੀ ਏ, ਕੰਮਕਾਜ ਚੱਲਦਾ ਸਮਾਜ ਦਾ, ਤੇ ਅਗਰ ਇਹਨਾਂ ਚੋਂ ਇੱਕ ਪੀਸ ਵੀ ਅੱਗੇ ਪਿੱਛੇ ਹੋ ਜਾਏ ਤੇ ਕੰਮ ਖਰਾਬ ਹੋ ਜਾਂਦਾ ਵੇ। ਜਿਵੇਂ ਉਹਨਾਂ ਨੇ ਇੱਥੇ ਕਿਹਾ ਵੇ ਕਿ ਅਗਰ ਕੰਮ ਵਿਗੜ ਗਿਆ ਨਾ, ਵੰਗਾ ਡਿੰਗ ਪੜਿੰਗੀਆਂ, ਕਿ ਇਹ ਸਭ ਕੁਝ ਵਿਗੜ ਜਾਣਾ ਵੇ। ਇੱਥੇ ਮੈਨੂੰ ਸਮਝ ਲੱਗਾ ਜਿੱਥੇ ਉਹ ਕਹਿੰਦਾ ਸਿੱਧੇ ਹੈ ਨਹੀਂ ਤੀਰ, ਉਹਨੇ ਕਿਹਾ ਕਿ ਮੈਨੂੰ ਲੱਗਾ ਜਿਵੇਂ ਉਹ ਕਹਿ ਰਿਹਾ ਕਿ ਵੀ ਜੋ ਤੂੰ ਕਰਨ ਚੱਲਾ ਹੈ, ਅਗਰ ਤੂੰ ਕਰਨ ਗਿਆ ਤੇ ਬਿਲਕੁਲ ਇੰਝ ਹੀ ਕੰਮ ਖਰਾਬ ਹੋ ਜਾਏਗਾ ਸਭ ਦੀ ਹਯਾਤੀ ਦਾ, ਉਹ ਸਭ ਲੋਕਾਂ ਦਾ ਜਿਹੜੇ ਤੇਰੇ ਨਾਲ ਜੁੜੇ ਨੇ, ਜਿਵੇਂ ਕਿ ਚੀਜ਼ਾਂ ਵੰਗਾਂ ਡਿੰਗ ਪੜਿੰਗੀਆਂ ਹੋ ਗਈਆਂ ਨੇ। ਲੇਕਿਨ ਉਹ ਕਹਿ ਰਿਹਾ ਕਿ ਸਿੱਧੇ ਹੈ ਨਹੀਂ ਤੀਰ, ਕਿ ਸਾਰੇ ਮਾਮਲੇ 'ਚ ਸਭ ਚੀਜ਼ਾਂ ਡਿੰਗੀਆਂ ਹੋ ਜਾਣ, ਲੇਕਿਨ ਜੇ ਤੀਰ ਜਿਹੜੇ ਨੇ ਨਾ ਉਹ ਸਿੱਧੇ ਰਹਿਣੇ ਨੇ। ਯਾਨੀ ਕਿ ਤੀਰ ਜਿਹੜਾ ਕਿ ਮੌਤ ਦੀ ਲਾਮਤ ਤੇ ਡੈਥ ਦੀ ਸਿੰਬਲ ਹੈ, ਤੇ ਉਹ ਕਹਿੰਦਾ ਇਹਨਾਂ 'ਚ ਸਭ ਕੁਝ ਵਿਗੜ ਜਾਣਾ ਸਿਵਾਏ ਮੌਤ, ਉਹਨੇ ਸਿੱਧੀ ਖੜੀ ਰਹਿਣਾ, ਉਹਦਾ ਕੁਝ ਨਹੀਂ ਵਿਗੜਨਾ। ਤੇ ਇਹ ਮੈਨੂੰ ਸਮਝ ਲੱਗੀ ਹੈ ਬੜਾ। ਆਈ ਰੀਅਲੀ ਲਾਈਕ ਹਾਫਿਜ਼ ਅ ਲੋਟ, ਕਿਉਂਕਿ ਉਹਦੀ ਜਿਹੜੀ ਸਿੰਬਲੀ ਤੇ ਉਹ ਡਾਕਟਰ ਸਾਹਿਬ ਕੀ ਕਹਿੰਦੇ ਨੇ ਜ਼ੁਬੈਰ ਸਾਹਿਬ, ਜਿਹੜੇ ਬੜੇ ਫਾਰ-ਫੈਚ ਸਿੰਬਲੀ ਲੈ ਕੇ ਆਉਂਦੇ ਸਨ, ਕੀ ਕਹਿੰਦੇ ਸੀ ਅਸੀਂ ਉਸ ਡਿਵਾਈਸ ਨੂੰ ਇੰਗਲਿਸ਼ ਲਿਟਰੇਚਰ ਦੇ ਵਿੱਚ, ਜਿਹੜੇ ਬੜੇ ਫਾਰ-ਫੈਚਡ ਸਿੰਬਲੀ ਖਿੱਚਦੇ ਸਨ, ਇਹ ਉਸ ਕੈਟਾਗਰੀ 'ਚ ਹੈਗਾ ਜਿਨ੍ਹਾਂ 'ਚ ਜਿਹੜੇ ਇੰਗਲਿਸ਼ ਪੋਇਟਸ ਯੂਜ਼ ਕਰਦੇ ਸਨ ਡਿਵਾਈਸ, ਸਿੰਬਲੀ ਮੈਟਾਫਰ ਤੇ ਫਾਰ-ਫੈਚ ਸਿੰਬਲੀਆਂ ਯੂਜ਼ ਕਰਨੀਆਂ। ਤੇ ਮੈਨੂੰ ਇਹ ਸਮਝ ਲੱਗੀ ਇਹਦੇ 'ਚੋਂ ਨਾ ਕਿ ਉਹ ਸਿੱਧੇ ਹੈ ਨਹੀਂ ਤੀਰ, ਕਿ ਮੌਤ ਨਹੀਂ ਸਿੱਧੀ ਰਹਿਣਾ, ਬਾਕੀ ਸਭ ਕੁਝ ਖਤਮ ਹੋ ਜਾਣਾ, ਵਿਗੜ ਜਾਣਾ। ਇੱਥੋਂ ਮੈਨੂੰ ਪਤਾ ਲੱਗਾ, ਯਾਨੀ ਕਿ ਮੈਨੂੰ ਸਮਝ ਲੱਗਦੀ ਕਿ ਜਿਵੇਂ ਉਹ ਇਹ ਕਹਿ ਰਿਹਾ ਸਿੱਧੇ ਹੈ ਨਹੀਂ ਤੀਰ, ਤੇ ਜਦੋਂ ਇਹ ਕੁਝ ਹੋ ਜਾਏਗਾ ਤੇ ਫਿਰ ਕੀ ਹੋਏਗਾ, ਜ਼ਾਹਰੀ ਗੱਲ ਹੈ ਫਿਰ ਤੇ ਦੁੱਖ ਤਕਲੀਫ ਆਂਸੂ ਰੰਜ ਨੀਰ ਪਾਣੀਆਂ ਦੀ ਜਗ੍ਹਾ ਫਿਰ ਖੂਨ ਦੀਆਂ ਤੇ ਆਂਸੂਆਂ ਦੀਆਂ ਨਦੀਆਂ ਬਹਿਣਗੀਆਂ, ਜਦੋਂ ਇਹ ਸਾਰਾ ਤੂੰ ਸਮਾਜ ਖਰਾਬ ਕਰ ਦੇਗਾ, ਸਿਸਟਮ ਜਿਹੜਾ ਚੱਲਦਾ ਪਿਆ ਨਿਜ਼ਾਮ ਸਮਾਜ ਦਾ। ਇਹ ਮੈਨੂੰ ਸਮਝ ਲੱਗੀ ਥੋੜੀ। ਹਾਂਜੀ, ਮੈਂ ਗੱਲ ਕਰਾਂ ਥੋੜੀ ਜੀ। ਹਾਂਜੀ, ਦੇਖੋ ਇਹ ਜਿਹੜੀ ਮੈਟਾਫਰ ਹੈ ਜਾਂ ਸਿਮਲੀ ਹੈ, ਮੇਰੇ ਖਿਆਲ ਬਹੁਤ ਵੱਡੀ ਸਿਮਲੀ ਹੈ, ਔਰ ਪੀਲੂ ਨੇ ਵੀ ਆਪਣੇ ਕਿਸੇ ਦੇ ਵਿੱਚ ਇਹਨੂੰ ਬੜਾ ਯੂਜ਼ ਕੀਤਾ, ਔਰ ਇਹ ਬੜੀ ਕਾਮਨ ਹੈ ਪੰਜਾਬ ਦੇ ਪਿੰਡਾਂ ਦੀ। ਇਹ ਆਮ ਐਗਜ਼ਾਮਪਲ ਤੁਸੀਂ ਦੇਖਦੇ ਹੋ, ਔਰ ਖੂਹ ਤੋਂ ਕਿਸ ਤਰ੍ਹਾਂ ਉਹਨੇ ਸੁਸਾਇਟੀ ਦੇ ਜਾਂ ਸਮਾਜ ਦੇ ਵਰਕਿੰਗ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਤਾਂ ਨੰਬਰ 1 ਉਹ ਇੰਟਰ ਰਿਲੇਟਡ ਚੀਜ਼ਾਂ ਨੇ, ਆਪਸ 'ਚ ਕਨੈਕਟਡ ਨੇ ਸਾਰੀਆਂ, ਭਾਵੇਂ ਤੁਰਾਇਆ ਤੇ ਕਾਂਜਣ ਹੈ ਤੇ ਜਾਂ ਥੰਮ ਨੇ, ਕੰਧਾਂ ਨੇ, ਜੋ ਵੀ ਨੇ। ਮੇਰੇ ਖਿਆਲ ਕੰਧਾਂ ਤਾਂ ਦੋ ਇਹੀ ਹੋ ਸਕਦੀਆਂ ਕਿ ਦੋ ਕਬੀਲੇ ਨੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਂਜਣ ਦਾ ਤਰ੍ਹਾਂ ਇੱਕ ਰਿਸ਼ਤਾ ਆਪਸ ਦੇ ਵਿੱਚ ਹੈਗਾ, ਔਰ ਦੂਸਰਾ ਨੇ ਉਹ ਇੰਟਰ ਡਿਪੈਂਡੈਂਟ ਵੀ ਹੈਗੀਆਂ ਨੇ ਚੀਜ਼ਾਂ ਇੱਕ ਦੂਜੇ ਦੇ ਉੱਤੇ। ਔਰ ਜਿਸ ਤਰ੍ਹਾਂ ਕਿ ਭੈਣਾਂ ਦੇ ਵੀਰ ਉਦਨ ਦੇ ਵਿੱਚ ਫਸਦੇ ਨੇ, ਕਿੱਦਾਂ ਕਲੋਜ਼ ਰਿਲੇਸ਼ਨਸ਼ਿਪ ਉਹਨਾਂ ਦਾ। ਔਰ ਦੂਸਰਾ ਜਿੱਦਾਂ ਕਿ ਇੱਥੇ ਜਿਹੜੇ ਕਿ ਬਲਦਾਂ ਦੀਆਂ ਪੰਜਾਲੀਆਂ, ਹੁਣ ਪਤਾ ਨਹੀਂ ਤੁਹਾਨੂੰ ਹੋਏਗਾ ਕਿ ਜਦੋਂ ਖੂਹ ਨੂੰ ਚਲਾਉਣਾ ਹੋਵੇ, ਉਹ ਅੱਗੇ ਬਲਦ ਹੁੰਦੇ ਨੇ, ਔਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਉਹਨਾਂ ਦੀਆਂ ਇੱਕ ਕਿਸਮ ਦਾ ਮਤਲਬ ਉਹਨਾਂ ਨੂੰ ਵਿਜ਼ੂਅਲੀ ਉਹਨਾਂ ਨੂੰ ਕਹਿੰਦੇ ਨੇ ਖੋਪੇ ਲਾ ਕੇ ਤੇ ਉਹਨਾਂ ਨੇ ਮਤਲਬ ਅੰਨ੍ਹਿਆ ਕੀਤਾ ਜਾਂਦਾ, ਔਰ ਕਿ ਉੱਥੇ ਹੀ ਘੁੰਮੀ ਜਾਣਾ ਤੁਸੀਂ। ਕਈਆਂ ਲੋਕਾਂ ਦਾ ਸਮਾਜ ਦੇ ਵਿੱਚ ਇਹੀ ਕੰਮ ਹੈ ਕਿ ਉਹਨਾਂ ਨੇ ਉਹੀ ਕੰਮ ਕਰੀ ਜਾਣੇ ਆ ਬਾਰ। ਇਹ ਸਾਰੇ ਫੰਕਸ਼ਨਿੰਗ ਆਫ ਦ ਸੁਸਾਇਟੀ ਹੈ। ਔਰ ਜਿਹੜੀਆਂ ਟਿੰਡਾਂ ਔਰ ਮਾਲ ਦਾ ਰਿਲੇਸ਼ਨਸ਼ਿਪ ਹੈ ਆਪਸ ਦੇ ਵਿੱਚ ਉਹਨਾਂ ਨੇ ਬਣਾਇਆ, ਔਰ ਉਹਦੇ ਵਿਚਕਾਰ ਇਹ ਪਾਣੀ ਨਿਕਲਣ ਦੇ ਵਿਚਕਾਰ ਇੱਕ ਪੀਲੂ ਨੇ ਯੂਜ਼ ਕੀਤਾ ਸੀ ਕਿ ਖੂਹ ਦੇ ਵਿੱਚ ਕੁੱਤਾ ਵੀ ਹੁੰਦਾ। ਕੁੱਤਾ ਐਸੀ ਚੀਜ਼ ਹੈ, ਬਹੁਤ ਅਹਿਮ ਚੀਜ਼ ਹੈ ਖੂਹ ਦੇ ਵਿੱਚ, ਕਿ ਖੂਹ ਦੇ ਫੰਕਸ਼ਨ ਨੂੰ ਪਿੱਛੇ ਜਾਣ ਤੋਂ ਰੋਕਦਾ। ਉਹਦੀ ਆਵਾਜ਼ ਜਦੋਂ ਖੂਹ ਚੱਲਦਾ ਹੁੰਦਾ, ਟਿਕ 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 ਆਈ ਜਾਂਦੀ ਹੈ, ਕੌਨਸਟੈਂਟ ਰਿਮਾਈਂਡਰ ਹੈ ਸੁਸਾਇਟੀ ਨੂੰ। ਔਰ ਇਹ ਦੱਸਦੇ ਨੇ ਕਿ ਇਹਦੇ ਵਿੱਚ ਸੁਸਾਇਟੀ ਨੂੰ ਰਿਮਾਈਂਡ ਕਰਨ ਵਾਲੇ ਕੋਈ ਫਕੀਰ ਦੇ ਤੌਰ ਤੇ ਕੁੱਤਾ ਹੈਗਾ। ਉਹ ਵੀ ਦੱਸਦੇ ਨੇ ਕਿ ਸੁਸਾਇਟੀ ਦੇ ਵਿੱਚ ਠੀਕ ਦੇਖ ਕੇ ਚੱਲੋ, ਪਿੱਛੇ ਨਹੀਂ ਤੁਸੀਂ ਜਾ ਸਕਦੇ, ਅੱਗੇ ਤੋਂ ਅੱਗੇ ਹੀ ਜਾਣਾ ਹੈਗਾ।
ਸੋ ਇਹ ਬਹੁਤ ਵੱਡੀ, ਮੈਂ ਡਰਾਇੰਗ ਦੇ ਵਿੱਚ ਵੀ ਇਹ ਬਣਾਈ ਸੀ, ਕੁੱਤੇ ਦਾ ਰੋਲ ਜਿਹੜਾ ਕਿ ਉਹਨੂੰ ਪਿੱਛੇ ਨਹੀਂ ਜਾਣ ਦੇਣਾ ਖੂਹ ਨੂੰ, ਨਹੀਂ ਤਾਂ ਸਾਰਾ ਦਾ ਸਾਰਾ ਟੁੱਟ ਜਾਏਗਾ। ਮੇਰੇ ਖਿਆਲ ਸੁਸਾਇਟੀ ਦਾ ਬਹੁਤ ਵੱਡਾ ਇਹੋ ਵਰਕਿੰਗ ਜਿਹੜਾ ਉਹਦੇ ਵਿੱਚੋਂ ਖੂਹ ਦੀ ਐਗਜ਼ਾਮਪਲ ਚੋਂ ਲਿਆ, ਔਰ ਬਹੁਤ ਕਾਮਨ ਹੈ ਖੂਹਾਂ ਦੇ ਵਿੱਚ। ਅਸੀਂ ਤਾਂ ਆਨ ਖੂਹਾਂ ਦੇ ਕੰਢੇ ਬੈਠੇ ਹੁੰਦੇ ਸੀ, ਦੇਖਦੇ ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚ ਖੂਹ ਦੀਆਂ ਮਾਲਾਂ ਚੱਲਦੀਆਂ ਤੇ ਪਾਣੀ ਦਿੰਦੇ ਖੇਤਾਂ ਨੂੰ। ਸੋ ਮੇਰਾ ਖਿਆਲ ਇਹਨੇ ਬਹੁਤ ਡਿਟੇਲ ਦੇ ਵਿੱਚ ਸਾਰੇ ਸਮਾਜ ਦੀ ਫੰਕਸ਼ਨ ਕੱਢ ਕੇ ਅੱਗੇ ਰੱਖੀ ਹੈ। ਮਿਹਰਬਾਨੀ। ਬਹੁਤ ਅੱਛਾ ਜੀ, ਥੈਂਕ ਯੂ ਜ਼ੁਬੈਰ ਸਾਹਿਬ, ਬਹੁਤ ਮਜ਼ਾ ਆਇਆ। ਅੱਛਾ, ਇੱਕ ਜਿਹੜਾ ਇਹ ਹੈਗਾ ਜਿਹੜੀਆਂ ਵੰਗਾਂ ਡਿੰਗ ਪੜੰਗੀਆਂ, ਉਹਨਾਂ ਨੇ ਇਹ ਵੀ ਦੇਖਿਆ ਕਿ ਸੁਸਾਇਟੀ ਦਾ ਜਿਹੜਾ ਚੱਲਣ ਹੈਗਾ ਇਟ ਇਜ਼ ਨਾਟ ਪਰਫੈਕਟ, ਉਹ ਇੰਪਰਫੈਕਟ ਹੈਗਾ ਹੈ। ਉਹਦੀ ਜਿਹੜੀ ਮਤਲਬ ਕਿ ਉਹ ਇੰਪਰਫੈਕਟ ਹੈਗਾ ਕਿਉਂਕਿ ਡਿੰਗ ਪੜੰਗੀਆਂ ਨੇ, ਸਿੱਧੇ ਹੈ ਨਹੀਂ ਚੀਜ਼, ਤੇ ਮਤਲਬ ਕਿ ਯੂ ਹੈਵ ਟੂ ਸਟਿਲ function within the society, you cannot function outside of the society। ਇਹ ਉਹਨੇ ਉਹਨੂੰ ਦੱਸਿਆ ਹੈਗਾ ਕਿ ਵੀ it is the difficulty of trying to function outside the society, ਕਿਉਂਕਿ ਇੱਥੇ ਜਿਹੜਾ ਹੈਗਾ ਮਿਰਜ਼ਾ he is trying to function outside the society's rules and regulations। so ਇਹ ਥੋੜੀਆਂ ਜਿਹੀਆਂ ਗੱਲਾਂ। ਹੋਰ ਜੀ? जी कोई और? ਅੱਗੇ ਚੱਲੀਏ ਫਿਰ ਜ਼ੁਬੈਰ ਸਾਹਿਬ। ਹਾਂਜੀ ਹਾਂਜੀ। ਮੇਰਾ ਖਿਆਲ ਹੈ ਇਹਦੇ ਵਿੱਚ ਸਾਨੂੰ ਇਹ ਵੀ ਗੱਲ ਕਰਨੀ ਚਾਹੀਦੀ ਹੈ ਕਿ ਟੋਟਲੀ ਜਿਹੜੀ ਐਗਜ਼ਾਮਪਲ ਹੈ ਜਾਂ ਮੈਟਾਫਰ ਹੈ, ਇਹ ਪੀਲੂ ਤੋਂ ਲਿਆ। ਪੀਲੂ ਦਾ ਕਈ ਕਿਸੇ ਦੇ ਕਾਫੀ ਹਿੱਸੇ ਬਰਖੁਰਦਾਰ ਨੇ ਵੀ ਵਿੱਚ ਇਨਕਲੂਡ ਕੀਤੇ, ਔਰ ਬਹੁਤ ਐਪਰੀਸ਼ੀਏਟਿਵ ਨੇ ਪੀਲੂ ਦੇ, ਕਿ ਪੀਲੂ ਨੇ ਕਿੱਸਾ ਲਿਖਿਆ। ਪੀਲੂ ਤੁਹਾਨੂੰ ਪਤਾ ਹੈ ਅੰਮ੍ਰਿਤਸਰ ਸਾਡੇ ਉਹਦੇ ਨਾਲ ਦੇ ਰਹਿਣ ਵਾਲੇ ਸੀ, ਬਹੁਤ ਵੱਡਾ ਪੋਇਟ। ਔਰ ਪੀਲੂ ਦੀ ਤਾਂ ਇਹ ਵੀ ਸੀ ਕਿ ਉਸ ਜ਼ਮਾਨੇ ਦਾ ਬੜਾ ਵੱਡਾ ਪੋਇਟ ਸੀ। ਉਸੇ ਜ਼ਮਾਨੇ ਦੇ ਵਿੱਚ ਗੁਰੂ ਅਰਜਨ ਦੇਵ ਜਿਹੜੇ ਨੇ ਗ੍ਰੰਥ ਸਾਹਿਬ ਦੀ ਐਡੀਟਿੰਗ ਕਰ ਰਹੇ ਸੀ, ਔਰ ਪੀਲੂ ਔਰ ਸ਼ਾਹ ਹੁਸੈਨ ਤੇ ਇੱਕ ਦੋ ਹੋਰ ਸ਼ਾਇਰ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਗਏ ਕਿ ਸਾਡਾ ਵੀ ਕਲਾਮ ਤੁਸੀਂ ਉਹਦੇ ਵਿੱਚ ਮਤਲਬ ਇਨਕਲੂਡ ਕਰੋ। ਸੋ ਮਤਲਬ ਪੋਇਟਸ ਆਉਂਦੇ ਸੀ ਕਿ ਬਹੁਤ ਵੱਡੀ ਚੀਜ਼ ਕ੍ਰੀਏਟ ਹੋ ਰਹੀ ਆ, ਸਮਹਾਉ ਔਰ ਅਨਦਰ ਉਹਨਾਂ ਦਾ ਪੀਲੂ ਦਾ ਕਲਾਮ ਜਿਹੜਾ ਇਨਕਲੂਡ ਨਹੀਂ ਹੋਇਆ। ਪਰ ਇਹ ਪੀਲੂ ਤੋਂ ਇੰਨਾ ਜ਼ਿਆਦਾ ਮੇਰੇ ਖਿਆਲ ਇਹ ਹਾਫਿਜ਼ ਸੀ ਇੰਪ੍ਰੈਸ ਸੀਗਾ ਕਿ ਉਹਦੇ ਬਾਰ-ਬਾਰ ਐਗਜ਼ਾਮਪਲ ਵੀ ਔਰ ਹੋਰ ਪੋਇਟਰੀ ਵੀ ਇਹਦੇ ਕਿਸੇ ਵਿੱਚ ਬਾਰ-ਬਾਰ ਆਈ ਹੈ। ਹਾਂ, ਪੀਲੂ ਦਾ ਜਿਹੜਾ ਕਿੱਸਾ ਨਾ ਉਹ ਆਰਸੀ ਟੈਂਪਲ ਨੇ ਲਿਖੀ ਹੈ ਨਾ, 3 ਵਾਲੀਅਮ ਉਹਦੀ ਬੁੱਕ ਹੈ ਲੈਜੈਂਡਸ ਆਫ ਪੰਜਾਬ। ਉਹਨੇ ਮਰਾਸੀਆਂ ਕੋਲੋਂ ਸੁਣ ਕੇ ਤੇ ਉਹਦੇ ਚੋਂ ਲਿਖਿਆ, ਲੇਕਿਨ ਉਹ ਮੁਕੰਮਲ ਨਹੀਂ ਹੈ, ਬਹੁਤ ਹੀ ਮੁਖਤਸਰ ਹੈ। ਮੇਰਾ ਖਿਆਲ ਹੈ ਕੋਈ 400-500 ਸ਼ੇਰ ਹੈਗੇ, ਪਰ ਬੜੇ ਬਿਹਤਰੀਨ ਸ਼ੇਰ ਨੇ। ਹਾਂ ਹੈ, ਬਿਹਤਰੀਨ ਹੈ। ਹਾਂ, ਅਸੀਂ ਪੜ੍ਹੇ ਸੀ ਡਾਕਟਰ ਸਾਹਿਬ ਨਾਲ ਪਿਛਲੇ ਸਾਲ ਨਾ, ਡਾਕਟਰ ਸਾਹਿਬ ਨਾਲ ਪੜ੍ਹੇ ਸੀ। ਸੋ ਫਿਰ ਕੋ ਪੂਰਾ ਵੀਡੀਓ ਹੋ ਗਿਆ ਤਾਂ YouTube ਡਾਕਟਰ ਸਾਹਿਬ। ਉਹ ਜਿਹੜੀ ਹੈ ਨਾ ਮਸ਼ਹੂਰ ਲਾਈਨ ਜਿਹੜੀ ਹੈ ਉਹ ਪੀਲੂ ਦੀ ਹੈ ਨਾ, ਹੁਜਰੇ ਸ਼ਾਹ ਮਕੀਮ ਤੋਂ ਜੱਟੀ ਅਰਜ਼ ਕਰੇ, ਰਾਈਟ ਬੱਕਰਾ ਦੇਂਦੀਆਂ ਪੀਰ ਦਾ ਸਿਰ ਦਾ ਸਾਈਂ ਮਰੇ, ਰਾਈਟ, ਕਲੀਆਂ ਹੋ ਜਾਣ ਸੁੰਜੀਆਂ ਦੇ ਮਿਰਜ਼ਾ ਯਾਰ ਵਿੱਚ ਮਿਰਜ਼ਾ ਯਾਰ। ਵਾਹ ਵਾਹ ਵਾਹ, ਇਟਰਨਲ ਲਾਈਨ ਸੀ ਉਹ ਪੀਲੂ ਦੀ, ਤੇ ਪੂਰਾ ਬੰਦ ਪੀਲੂ ਦਾ। ਕੁੱਤੀ ਮਰੇ ਫਕੀਰ ਜਿਹੜੀ ਚੂੰ ਚੂੰ ਨਿਤ ਕਰੇ। ਬਿਲਕੁਲ, ਅਸੀਂ ਜਿਉਂ-ਜਿਉਂ ਪੜ੍ਹਦੇ ਜਾਂਦੇ ਹਾਂ ਬਰਖੁਰਦਾਰ ਨੂੰ, ਤਿਉਂ-ਤਿਉਂ ਪੀਲੂ ਨੂੰ ਕ੍ਰੈਡਿਟ ਵੀ ਦਿੰਦੇ ਜਾਈਏ ਕਿ ਉਹਨੇ ਇੰਨਾ ਵੱਡਾ ਕਲਾਮ ਔਰ ਹਿਸਟਰੀ ਕ੍ਰੀਏਟ ਕੀਤੀ ਹੈ, ਉਹਨੂੰ ਹੀ ਫਾਲੋ ਕੀਤਾ ਬਾਅਦ ਚ ਲੋਕਾਂ ਨੇ ਸਾਰਿਆਂ ਨੇ। ਹਾਂ, ਲੇਕਿਨ ਹਾਫਿਜ਼ ਬਰਖੁਰਦਾਰ ਦਾ ਕਮਾਲ ਹੈ ਕਿ ਉਹਨੂੰ ਚੈਲੰਜ ਨਹੀਂ ਬਣਾਇਆ ਪੀਲੂ ਨੂੰ, ਉਹਨੂੰ ਐਕਨੋਲਜ ਕੀਤਾ। ਬਹੁਤ ਵੱਡੀ ਗੱਲ ਹੈ, ਆਮ ਤੌਰ ਤੇ ਸ਼ਾਇਰ ਜਿਹੜੇ ਇਸ ਤਰ੍ਹਾਂ ਕਰਦੇ ਨਹੀਂ ਹੁੰਦੇ। ਹਾਂ, ਕਰਦੇ ਨਹੀਂ ਹੈ। ਅੱਛਾ, ਮੈਂ ਟਾਈਮ ਪੀਰੀਅਡ ਵੇਖ ਰਿਹਾ ਸਾਂ, ਕੋਈ ਇਹਨਾਂ ਚ ਬਹੁਤਾ ਫਰਕ ਨਹੀਂ ਹੈਗਾ, ਐਵੇਂ 50 ਸਾਲ ਦਾ ਫਰਕ ਇਹਨਾਂ ਦੀ ਬਰਥ ਤੇ ਡੈਥ ਦੇ ਵਿੱਚ ਦੋਵਾਂ ਦਾ, ਬਿਲਕੁਲ ਅੱਗੇ ਪਿੱਛੇ ਨੇ ਬਿਲਕੁਲ। ਆਓ, ਇਹ ਜਿਵੇਂ ਇਹਨਾਂ ਨੇ ਦੱਸਿਆ ਅਮਰ ਜੀ ਨੇ ਕਿ ਉਹ ਅਰਜਨ ਦੇ ਜ਼ਮਾਨੇ 'ਚ ਹੈ, ਤੇ ਜਿਹੜਾ ਹਾਫਿਜ਼ ਬਰਖੁਰਦਾਰ ਹੈ ਉਹ ਸ਼ਾਹਜਹਾਂ ਔਰ ਔਰੰਗਜ਼ੇਬ ਦਾ ਜ਼ਮਾਨਾ। ਹਾਂਜੀ, ਇਹਦਾ ਦਿਖਾਇਆ ਉਹਨਾਂ ਨੇ ਕਿ ਇਹ ਹੋਏ ਨੇ, ਹਾਂਜੀ ਲੇਟ ਮੁਗਲ। ਅੱਗੇ ਚੱਲੀ, ਹਾਂ ਅੱਗੇ ਚੱਲੀ। 92 ਪੜ੍ਹਨਾ, 92 ਪੜੋ 92। ਠੀਕ ਹੈ, ਮੈਂ ਪੜ੍ਹ ਦਿੰਦਾ ਫਿਰ। ਬੋਲ ਮਿਰਜ਼ਾ, ਨਚ ਨਹੀਂ ਆਈ, ਨਿਚ ਆਣਾ ਜਿਹੜੀ, ਠੀਕ ਹੈ, ਨਿਚ ਨਹੀਂ ਆਈ ਮੰਨਨੀ ਮੌਲਾ ਮਨ ਰਜ਼ਾ, ਦਾਨਾ ਬਾਦੋਂ ਤੁਰ ਪਿਆ ਰਹੇ ਭਰਾ ਪੁਆ, ਵਾਸਤਾ
ਘੱਟੋ ਰੱਬ ਦਾ ਵਾਗਾ ਪਿੱਛਾ ਪਵਾ ਜੇ ਨਸੀਬਾਂ ਜੰਮਿਆ ਪਰਤ ਘਰਾਂ ਵੱਲ ਆ। ਬੋਲ ਮਿਰਜ਼ਾ ਦੇਵੇਂ ਤੇ ਮਿਰਜ਼ੇ ਆਪ ਹੀ ਬੋਲ ਰਿਹਾ। ਨਿੱਛ ਜਿਹੜੀ ਹੈ ਉਹ ਨਿੱਛ ਆਉਣਾ ਜਿਹੜਾ ਹੈ ਉਹ ਸਾਡੇ ਤੇ ਕਹਿੰਦੇ ਨੇ ਜੀ ਕੋਈ ਯਾਦ ਕਿਸੇ ਨੇ ਕੀਤਾ ਜੀ ਨਿੱਛ ਆਈ ਹੈ ਹਾਂਜੀ ਤੇ ਕੋਈ ਨਹੀਂ, ਯਾਦ ਕਰ ਬੈਡ ਓਮਨ ਵੀ ਹੁੰਦਾ ਹੈ ਕਿ ਵੀ ਨਿੱਛ ਆ ਗਈ ਹੈ, ਕੰਮ ਖਰਾਬ ਮੈਂ ਹੋਏਗਾ। ਕਰ ਰਿਹਾ ਲੇਕਿਨ ਇੱਥੇ ਉਹ ਬੈਡ ਓਮਨ ਹੈ। ਔਰ ਇਹਨਾਂ ਨੇ ਵੈਸੇ ਥੱਲੇ ਲਿਖਿਆ ਜਿਹੜੀ ਕਿਤਾਬ ਅਸੀਂ ਪੜ੍ਹੇ ਹਾਂ ਚੜਾਵਾ ਕੁਰਬਾਨੀ ਲਈ ਵਾਰਨ ਵਾਲੀ ਸ਼ੈ, ਇਹ ਨਹੀਂ ਮੈਨੂੰ ਇਹਦਾ ਮਤਲਬ ਸਮਝ ਆਇਆ। ਵੈਰਾ ਨਿੱਛ ਜਿਹੜੀ ਹੈ ਉਹ ਛਿੱਕ ਜਿਹਨੂੰ ਅਸੀਂ ਕਹਿੰਦੇ ਛਿੱਕ ਆਣਾ, ਨਿੱਛ ਬਦਸ਼ਕੂਨੀ ਹੈ। ਨਿੱਛ ਨਹੀਂ ਆਈ ਮਿੰਨਣੀ ਹੁੰਦਾ ਮੇਰੇ ਖਿਆਲ ਬਈਰ ਕਰਨਾ, ਉਹਨੂੰ ਮਿੰਨਣਾ ਕਿਸੇ ਚੀਜ਼ ਕਿ ਨਿੱਛ ਨੂੰ ਜਿਹੜਾ ਉਹਨੂੰ ਮੈਂ ਸਮਝ ਨਹੀਂ ਸਕਿਆ। ਇਹ ਜਿਹੜੀ ਮੇਰੀ ਬਦਸ਼ਕੂਨੀ ਹੈ, ਇਹ ਜਿਹੜਾ ਮੇਰਾ ਜਿਹੜੀ ਮੈਨੂੰ ਛਿੱਕ ਆਈ ਹੈ, ਜਿਹੜਾ ਇੱਕ ਮੈਨੂੰ ਲੱਗ ਰਿਹਾ ਕਿ ਸਮਥਿੰਗ ਇਜ਼ ਗੋਇੰਗ ਟੂ ਬੀ ਰੋਂਗ, ਇਹਦੀ ਮੈਨੂੰ ਸਮਝ ਨਹੀਂ ਆ ਰਹੀ। ਮੌਲਾ ਮਨ ਰਜ਼ਾ ਫਿਰ ਰੱਬ ਦੇ ਉੱਤੇ ਛੱਡ ਦਿੰਦਾ ਕਿ ਹੁਣ ਮੌਲਾ ਹੀ ਜਿਹੜਾ ਹੈ ਉਹ ਮੇਰੀ ਰਜ਼ਾ ਨੂੰ ਦੇਖੇਗਾ, ਮੇਰੇ ਮਨ 'ਚ ਕੀ ਹੈ। ਦਾਨਾ ਬਾਦੋਂ ਟੁਰ ਪਿਆ ਰੇ ਭਰਾ ਪੁਆਣਾ ਹੁੰਦਾ, ਪੁਆ ਹੁੰਦਾ ਮੋੜਨਾ, ਕਿਸੇ ਨੂੰ ਮੋੜਨਾ। ਭਰਾ ਜਿਹੜੇ ਨੇ ਉਹ ਮੈਨੂੰ ਮੋੜ ਨਹੀਂ ਸਕੇ। ਦਾਨਾ ਬਾਦੋਂ ਮੈਂ ਟੁਰ ਪਿਆ ਵਾਂ, ਰੇ ਭਰਾ ਪੁਆ ਉਹ ਮੈਨੂੰ ਮੋੜ ਕੇ ਨਹੀਂ ਲਿਆ ਸਕੇ। ਵਾਸਤਾ ਗੱਤੂ ਰੱਬ ਦਾ ਵਾਗਾਂ ਪਿੱਛਾ ਪੁਆ ਫੇਰ ਉਹੀ ਹੈ ਕਿ ਪਿੱਛਾ ਨੂੰ ਮੋੜ ਤੂੰ। ਜੇ ਨਸੀਬਾਂ ਜੰਮਿਆ ਪਰਤ ਘਰਾਂ ਵੱਲ ਆ। ਹਾਂਜੀ ਇਹਦੇ ਤੇ ਗੱਲ ਕਰਨੀ ਤੇ ਕਰ ਲਓ ਕੋਈ। ਜਿਹੜੀ ਹੈਗੀ ਨਾ ਜੀ ਨਿੱਛ ਨਹੀਂ ਆਈ ਮੰਨਣੀ, ਸਾਡੇ ਚ ਲਿਖਿਆ ਹੋਇਆ ਕਿ ਮੈਂ ਨਿੱਛ ਨੂੰ ਨਹੀਂ ਮੰਨਣੀ। ਜਿਹੜੀ ਤੁਸੀਂ ਸਾਰੇ ਮੈਨੂੰ ਬਦਸਗੁਨੀਆਂ ਦੱਸ ਰਹੇ ਹੋ, ਮੈਂ ਨਹੀਂ ਮੰਨਦਾ, ਮੈਂ ਰੱਬ ਤੇ ਗੱਲ ਛੱਡੀ। ਫਸਟ ਲਾਈਨ, ਨਿੱਛ ਨਹੀਂ ਆਈ ਮੰਨਣੀ ਮੂਲਾ ਮਨ ਰਜ਼ਾ। ਤੇ ਇਹ ਮਤਲਬ ਕਿ ਮੈਂ ਜਿਹੜੀ ਮੈਂ ਨਹੀਂ ਮੌਲਾ ਆਮ ਸੌਰੀ ਮੌਲਾ ਮਨ ਰਜ਼ਾ, ਕਿ ਮੈਂ ਰੱਬ ਤੇ ਗੱਲ ਛੱਡੀ ਆ, ਮੈਂ ਨਹੀਂ ਮੰਨਦਾ ਇਹਨਾਂ ਬਦਸਗਨੀਆਂ ਨੂੰ। ਹਾਂਜੀ ਜ਼ੁਬੈਰ ਸਾਹਿਬ, ਅਗਰ ਮੈਂ ਨਿੱਛ ਨੂੰ ਉਸ ਮਤਲਬ ਲਵਾਂ ਜਿਹੜਾ ਕਿ ਕਿਤਾਬ 'ਚ ਲਿਖਿਆ ਹੈ, ਤਾਂ ਮਤਲਬ ਇਹ ਵੀ ਤੇ ਬਣਦਾ ਹੈ ਕਿ ਬਈ ਅਸੀਂ ਚੜਾਵੇ ਤੇ ਕੁਰਬਾਨੀ ਤੇ ਦਿੰਦੇ ਹਾਂ, ਲੇਕਿਨ ਉਸ ਕੁਰਬਾਨੀ ਨੂੰ ਮੰਨਣਾ ਜਿਹੜਾ ਹੈ ਉਹ ਰੱਬ ਦੀ ਮਰਜ਼ੀ ਹੈ ਕਿ ਕੁਰਬਾਨੀ ਤੁਹਾਡੀ ਮਨਜ਼ੂਰ ਹੋਈ ਹੈ ਕਿ ਨਹੀਂ ਹੋਈ। ਇਹ ਵੀ ਤੇ ਇੱਕ ਸਾਡਾ ਕਲਚਰਲ ਬੈਕਗਰਾਉਂਡ ਹੈ ਨਾ, ਕੁਰਬਾਨੀਆਂ ਦਾ ਤੇ ਇਹਦਾ ਜਿਹੜਾ ਅਸੀਂ ਚੜਾਣੇ ਸਾ ਚੜਾਵੇ ਕਿ ਵੀ ਅਸੀਂ ਚੜਾਵਾ ਚੜਾਤਾ ਹੈ, ਹੁਣ ਮੌਲਾ ਨੂੰ ਮਨਜ਼ੂਰ ਹੁੰਦਾ ਹੈ ਤੇ ਸਾਡੀ ਮੰਨਤ ਪੂਰੀ ਹੋ ਜਾਏਗੀ, ਨਹੀਂ ਮਨਜ਼ੂਰ ਹੋਏਗਾ ਤੇ ਨਹੀਂ ਹੋਏਗੀ। ਮੈਂ ਉਸ ਕੰਟੈਕਸਟ ਵੇਖਣਾ ਚਾਹੁੰਦਾ। ਉਹਦੀ ਜਿਹੜੀ ਉਹਦੀ ਪੈਰਾਫਰੇਜ਼ਿੰਗ ਯਾਨੀ ਉਹਦੀ ਫਿਟਿੰਗ ਨਹੀਂ ਬੈਠ ਰਹੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ। ਨਿੱਛ ਨਹੀਂ ਆਈ ਮੰਨਣੀ ਚਲੋ ਕਰ ਲੈਣੇ, ਜਾਂ ਮਿੰਨਣੀ ਮੌਲਾ ਮਨ ਰਜ਼ਾ। ਨਿੱਛ ਨਹੀਂ ਆਈ ਕਿ ਮੈਂ ਜਿਹੜੀ ਮੈਂ ਕੁਰਬਾਨੀ ਦਿੱਤੀ ਹੈ, ਚੜਾਵਾ ਦਿੱਤਾ, ਉਹਨੂੰ ਮੰਨਣੀ ਇਹਨੂੰ ਕਿਵੇਂ ਫਿਟ ਇਨ ਕਰੋ। ਨਹੀਂ ਸਰ ਜੀ, ਇਹ ਮੈਨੂੰ ਲੱਗਦਾ ਨਿੱਛ ਜਿਹੜੀ ਹੁੰਦੀ ਹੈ ਉਹ ਨਿੱਛ ਹੀ ਹੈ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ, ਜਿਹੜੀ ਸਨੀਜ਼, ਕਿ ਮੈਂ ਨਹੀਂ ਮੰਨਦਾ। ਇਹ ਬਦਸਗਨੀਆਂ ਦੀ ਗੱਲ ਹੈ ਨਾ, ਸਾਰੀ ਪਹਿਲਾਂ ਸਭ ਬਦਸਗਨੀਆਂ ਦੀ ਗੱਲ ਹੋਈ ਹੈ ਨਾ, ਤੇ ਮੈਂ ਇਹਨਾਂ ਬਦਸਗਨੀਆਂ ਨੂੰ ਨਹੀਂ ਮੰਨਦਾ, ਮੈਂ ਬਸ ਆਪਣੇ ਰੱਬ ਤੇ ਰਜ਼ਾ ਛੱਡੀ। ਹਾਂ ਮੇਰੇ ਖਿਆਲ ਇਹੀ ਹੋ ਸਕਦਾ, ਕਿਉਂਕਿ ਸਗਨੀਆਂ ਬਦਸਗਨੀਆਂ ਜਿਹੜੀਆਂ ਨੇ ਉਹ ਤਾਂ ਸੁਸਾਇਟੀ ਨੇ ਕ੍ਰੀਏਟ ਕੀਤੀਆਂ। ਬਲੀ ਦੇਣੀ ਜਾਂ ਕਾਲੀ ਬਿੱਲੀ ਅੱਗਿਓਂ ਲੰਘ ਗਈ, ਤਾਂ ਜਾਂ ਪਹਿਲਾਂ ਵੀ ਆਇਆ ਸੀਗਾ ਕਿ ਟੋਕਰੀ ਵਾਲੀ ਜਨਾਨੀ ਲੰਘ ਪਈ, ਤਾਂ ਫਲਾਣੇ ਜਿਹੜੇ ਬਦਸਗਨੀਆਂ ਸਾਰੀਆਂ ਜਿਹੜੀਆਂ ਨੇ ਉਹ ਦੇ ਆਰ ਕ੍ਰੀਏਟਡ ਬਾਈ ਦ ਸੁਸਾਇਟੀ। ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਤਾਂ ਮੌਲਾ ਦੀ ਰਜ਼ਾ ਨੂੰ ਹੀ ਮੰਨਣਾ। ਬਸ ਇੱਕ ਤਰ੍ਹਾਂ ਦਾ ਉਹਦਾ ਇਹ ਵਿਊ ਪੁਆਇੰਟ ਦੂਜਿਆਂ ਨਾਲੋਂ ਡਿਫਰੈਂਟ ਹੈ। ਇਹ ਬੜਾ ਰੈਵੋਲੂਸ਼ਨਰੀ ਉਹਨੇ ਇੱਕ ਲਾਈਨ ਪੁੱਟ ਕੀਤੀ ਹੈ ਕਿ ਮੈਂ ਉਹਨਾਂ ਬਦਸਗਨੀਆਂ ਨੂੰ ਨਖੇੜਿਆ ਉਹਨੇ, ਕਿਉਂਕਿ ਪਹਿਲਾਂ ਵੀ ਬਦਸਗਨੀਆਂ ਕਈ ਆਈਆਂ ਨੇ, ਉਹ ਲਾਈਨ ਆਫ ਥਾਟ ਹੈਗੀ ਹੈ। ਸੋ ਦਿਸ ਇਜ਼ ਵੈਰੀ ਰੈਵੋਲੂਸ਼ਨਰੀ ਔਨ ਦ ਪਾਰਟ ਆਫ ਦ ਪੋਏਟ, ਕਿ ਉਹ ਕਹਿੰਦਾ ਮੈਂ ਨਹੀਂ ਮੰਨਦਾ ਇਹਨਾਂ, ਮੈਂ ਰੱਬ ਤੇ ਰਜ਼ਾ ਛੱਡੀ। ਪ੍ਰੋਗਰੈਸਿਵ ਤੇ ਮਾਡਰਨਿਸਟਿਕ ਅਪਰੋਚ ਹੈ ਜ਼ੁਬੈਰ ਸਾਹਿਬ, ਡਿਸਪਾਈਟ ਬੀਇੰਗ 500 years old। ਹਾਂਜੀ ਆਫਰ ਸਾਹਿਬ, ਉਹੀ ਕਹਿ ਰਹੇ ਲੇਕਿਨ ਹਾਂ ਕਿ that is what it ਦੇਖੋ, is, it is ਲੇਕਿਨ ਉਹ ਜਿਹੜੀ ਨਿੱਛ statement। ਹੈਗੀ ਹੈ ਨਾ, ਜਿਹੜੀ ਨਿੱਛ ਹੈ ਬਦਸ਼ਗੁਨੀ ਹੈ, ਉਹਨੂੰ ਉਹ ਜਸਟਾਪੋਜ਼ ਕਰ ਰਿਹਾ ਰੱਬ ਦੇ ਨਾਲ, ਖੁਦਾ ਦੇ ਨਾਲ।
ਮੌਲਾ ਜਿਹੜਾ ਹੈ ਮਤਲਬ ਉਹ ਜਿਹੜੀ ਇੱਕ ਸੁਪਰਸਟੀਸ਼ਨ ਹੈ, society- ਹਾਂਜੀ, ਹਾਂ, ਸੁਪਰਸਟੀਸ਼ਨ ਵਾਲੀ ਗॉड। ਇੱਕ ਸੁਸਾਇਟੀ ਦੀ ਬਦਸ਼ਗੂਨੀ ਹੈ, ਦੂਸਰੇ ਪਾਸੇ ਉਹ ਮੈਟਾਫਿਜ਼ਿਕ ਹੈ ਜਾਂ ਖੁਦਾ ਹੈ, ਤੇ ਉਹ ਫਿਰ ਦੋਵੇਂ ਜਿਹੜੀ ਚੀਜ਼ਾਂ ਨੇ ਉਹ ਇੱਕੋ ਜਿਹੀਆਂ ਹੀ ਨੇ। ਠੀਕ ठीक है कि पढ़ो जी, किसने पढ़ना है? 93। I'll read it. ਕਿਸ ਜ਼ਮਾਨੇ ਕੋਪੜੀ ਕਬਰਾਂ ਵਿੱਚ ਪਈ, ਲੇਖ ਮਿੱਥੇ ਦਾ ਵੇਖ ਕੇ ਪੀਲੂ ਪਕੜ ਲਈ। ਵਾੜ ਝੜੇ ਦੰਦ ਉਖੜੇ, ਮੁਖ ਜ਼ਬਾਨ ਗਈ, ਪੀਲੂ ਕੋਲ ਨਾ ਹਾਫਜ਼ਾ, ਲਿਖਿਆ ਕੀ ਵਹੀ। ਉਹ ਜੀ ਪੀਲੂ ਹੁਣ ਬਕਾਇਦਾ ਆ ਗਿਆ ਜੀ, ਐਂਟਰ ਹੋ ਗਿਆ ਕਰੈਕਟਰ ਦੇ ਤੌਰ ਤੇ। ਇਹੋ ਜਿਹੇ ਸ਼ੇਰ ਨਾ ਬੜੇ ਆਉਂਦੇ ਨੇ, ਖੋਪੜੀ ਔਰ ਖੋਪੜੀਆਂ, ਸ਼ਾਇਦ ਤੁਹਾਨੂੰ ਯਾਦ ਹੋਵੇ ਬਾਬਾ ਫਰੀਦ ਦਾ ਵੀ ਸ਼ੇਰ ਹੈ, ਤੇ ਬਿਲਕੁਲ। ਅੱਖਲ ਕੱਜਲ ਰੇਖ ਨਾ ਸਹਿੰਦੀਆਂ। ਜਿਨ ਲੋਇਣ ਜਗ ਮੋਹਿਆ, ਸੋ ਲੋਇਣ ਹਾਂ ਮੈਂ ਡਿਠ, ਕੱਜਲ ਵਾਹ ਵਾਹ ਰੇਖ ਵਾਹ। ਨਾ ਸਹਿੰਦੀਆਂ, ਸੇ ਪੰਖੀ ਗਏ ਬੈਠੇ। ਇਹ ਉਹਨਾਂ ਦੇ ਉੱਤੇ ਹੀ, ਦਿਸ ਇਜ਼ ਐਗਜ਼ੈਕਟਲੀ ਦਿਸ ਹੋਲ ਸ਼ੇਰ ਇਜ਼ ਔਨ ਹਾਂ, दैट। ਉਹ ਇਹ ਸਾਰਾ ਦੇਖੋ ਵੀ ਹੈ ਨਾ, ਉਸੇ ਉਹ ਵੀ ਬਾਬਾ ਫਰੀਦ ਤੇ ਹੀ ਹੈ। ਖੋਪੜੀ ਹੈ, ਔਰ ਉੱਥੇ ਉਹਨੇ ਹੁਣ ਆਲਣੇ ਬਣਾ ਲਏ ਨੇ। ਉਹ ਅੱਖਾਂ ਜਿਹੜੀਆਂ ਨੇ, ਜਿਹੜੀਆਂ ਕੱਜਲ ਰੇਖ ਨਾ ਸਹਿੰਦੀਆਂ ਸੀ, हाय हाय ਉਹ हाय। ਉਹ ਜਿਹੜਾ ਇੱਕ ਫਨਾਹ ਦਾ ਤਸੱਵਰ ਹੈ, ਜਿਹੜਾ ਸਾਡੇ ਸਾਰੇ ਸ਼ਾਇਰਾਂ 'ਚ ਬਹੁਤ ਪਾਵਰਫੁਲ ਹੈ, ਔਰ ਕਿਸੇ ਹੱਦ ਤੱਕ ਸਹੀ ਹੈ ਕਿ ਅਖੀਰ ਤੇ ਹਰ ਚੀਜ਼ ਤਬਾਹ ਹੋ ਜਾਂਦੀ, ਹਰ ਇਹ ਉਹੀ ਚੀਜ਼। ਉਹ ਵੇਸਵਾ ਦੀ ਕਹਾਣੀ ਹੈ ਨਾ। ਦੇਰ ਵਾਜ਼ ਉਹ ਜਿਹੜੀ ਹਾਂ ਸੀਗੀ, ਜਿਹੜੀ ਕਿ ਬੜੀ ਸਭ ਦੁਨੀਆ ਉਹਦੇ ਉੱਤੇ ਮਰਦੀ ਸੀਗੀ। ਉਹ ਕਿਸੇ ਉਹਦੀ ਬਾਂਦੀ ਨੇ ਕੱਜਲ ਇੱਕ ਵਾਰਾਂ ਜਿਹੜਾ ਪੀਸਿਆ, ਉਹ ਕਰੜਾ ਪੀਸਤਾ, ਬਹੁਤਾ ਬਰੀਕ ਨਾ ਪੀਸਿਆ, ਤੇ ਜਦ ਉਹਨੇ ਅੱਖਾਂ ਨੂੰ ਲਾਇਆ ਤੇ ਉਹਦੀਆਂ ਅੱਖਾਂ ਰੜਕੀਆਂ ਤੇ ਉਹਨੇ ਉਹਨੂੰ ਬਹੁਤ ਮਾਰਿਆ, ਉਸ ਦਾਸੀ ਨੂੰ। ਤੇ ਉਧਰੋਂ ਕਹਿੰਦੇ ਨੇ ਕਿ ਵੀ ਸ਼ੇਖ ਫਰੀਦ ਲੰਘ ਰਹੇ ਸੀ ਤੇ ਉਹਨਾਂ ਨੇ ਦੇਖਿਆ। ਤੇ ਫਿਰ ਇੱਕ ਵਾਰ ਤੁਰੇ ਜਾਂਦੇ ਸੀ ਤੇ ਕਬਰਸਤਾਨ ਵੱਲ, ਤੇ ਇੱਕ ਖੋਪੜੀ ਉਹਨਾਂ ਦੇ ਪੈਰਾਂ 'ਚ ਆਈ ਤੇ ਠੋਕਰ ਵੱਜੀ, ਤੇ ਨਾਲ ਦੇ ਬੰਦੇ ਨੇ ਆਖਿਆ ਇਹ ਉਹੀ ਵੇਸਵਾ ਜਿਹਦੀਆਂ ਅੱਖਾਂ ਤੇ ਦੁਨੀਆ ਮਰਦੀ ਸੀ, ਤੇ ਅੱਜ ਪਰਿੰਦਿਆਂ ਨੇ ਇਹਦੇ ਵਿੱਚ ਬੱਚੇ ਦਿੱਤੇ ਤੇ ਕੁਰਬੁਲ ਕੁਰਬੁਲ ਪੈ ਕਰਦੇ। ਹਾਂ ਠੀਕ ਹੈ। ਅਖੀਰ ਅੰਤ ਇਹੀ ਹੈ ਇਨਸਾਨਾਂ ਦਾ। ਉਹ ਇੱਕ ਜਰਮਨ ਸ਼ਾਇਰ ਹੈ, ਉਹਦੀ ਇੱਕ ਲਾਈਨ ਮੈਨੂੰ ਬੜੀ ਪਸੰਦ ਹੈ, ਬੜਾ ਮਸ਼ਹੂਰ ਸ਼ਾਇਰ ਹੈ, ਬਰੈਖਤ। ਉਹ ਹੈ ਕਹਿੰਦਾ ਕਿ ਅਖੀਰ ਸਿਰਫ ਹਵਾ ਰਹਿ ਜਾਏਗੀ, ਸੁੰਜੀਆਂ ਹਵੇਲੀਆਂ 'ਚ ਹਵਾ ਰਹਿ ਜਾਏਗੀ, ਸੁੰਜੀਆਂ ਬਿਲਡਿੰਗ ਦੇ ਵਿੱਚ ਹਵਾ ਚੱਲਦੀ ਰਹਿ ਜਾਏਗੀ, ਬਾਕੀ ਸਭ ਖਤਮ ਹੋ जुबैर साहब, एंगल ब्रेख्त। ਹੈ। एंगल ब्रेख्त। ਐਂਗਲ ਬ੍ਰੇਕ। ਹਾਂ गुड गुड, वेरी ਇਹੋ गुड। ਜਿਹੀਆਂ ਗੱਲਾਂ ਜਿਹੜੀਆਂ ਸ਼ਿਵ ਨੇ ਵੀ ਬੜੀਆਂ ਕੀਤੀਆਂ ਹੋਈਆਂ ਨੇ, ਉਹਦੀ ਹਾਂ ਵੀ ਪੋਇਟਰੀ ਦੇ ਵਿੱਚ ਬਹੁਤ ਸਾਡੇ ਜ਼ਿਆਦਾ। ਸਾਡੇ ਸਾਰੇ ਸ਼ਾਇਰ ਕਰਦੇ ਨੇ, ਹਾਂ, ਵਾਰਿਸ ਸ਼ਾਹ ਵੀ ਸ਼ਿਵ ਨੇ ਵੀ ਕਰਦਾ। ਹਾਂ। जुबैर साहब, ਹੈਮਲੇਟ ਹਾਂ ਯਾਦ ਹੈ ਤੁਹਾਨੂੰ? ਹੈਮਲੇਟ ਜਦੋਂ ਹਾਂਜੀ ਯਾਦ ਹੈ। ਹੈਮਲੇਟ 'ਚ ਵੀ ਬਿਲਕੁਲ ਇਹ ਸੀਨ ਹੈਗਾ, ਖੋਪੜੀ ਪੜ ਕੇ ਉਹ ਗੱਲਾਂ ਕਰਦਾ ਜਦੋਂ ਖਲੋ ਕੇ। ਹਾਂ ਹਾਂ ਸਹੀ। ਅੱਛਾ ਜੀ, ਕਿਸ ਜ਼ਮਾਨੇ ਖੋਪੜੀ ਪਤਾ ਨਹੀਂ ਕਿਸ ਜ਼ਮਾਨੇ ਦੀ ਖੋਪੜੀ ਹੈ, ਉਹ ਕਬਰਾਂ 'ਚ ਪਈ ਹੋਈ ਹੈ। ਇਹ ਮਕੂਲਾ ਸ਼ਾਇਰ ਹੈ, ਇਹ ਹਾਫਿਜ਼ ਬਰਖੁਰਦਾਰ ਆਪ ਕਰ ਰਿਹਾ। ਲੇਖ ਮੱਥੇ ਦਾ ਵੇਖ ਕੇ ਪੀਲੂ ਪਕੜ ਲਈ। ਜਿਹੜੀ ਖੋਪੜੀ ਸੀ, ਉਹਦਾ ਮੱਥਾ ਜਿਹੜਾ ਸੀ, ਉਹ ਉਹਨੂੰ ਨਜ਼ਰ ਆ ਰਿਹਾ ਸੀ। ਪੀਲੂ ਨੇ ਉਹ ਚੁੱਕ ਲਈ ਖੋਪੜੀ। ਵਾਲ ਪੁਰੇ ਦੰਦ ਉਖੜੇ, ਉਹਦੇ ਵਾਲ ਜਿਹੜੇ ਸੀ, ਮੈਂ ਇੱਥੇ ਮੇਰੇ ਪੂਰੇ ਲਿਖਿਆ ਹੈ, ਤੇ ਬੀਬਾ ਜੀ ਨੇ ਕੋਈ ਹੋਰ ਲਫ਼ਜ਼ ਪੜਿਆ। ਪੂਰੇ ਠੀਕ ਹੋਣਾ ਵਾਲ ਸਰ ਜੀ, ਮੈਂ ਝੜੇ ਪਰਿਆ ਸੀ, ਪੂਰੇ ਹਾਂ ਠੀਕ ਹੋਣਾ। ਹਾਂ ਪੁਰੇ ਭੁਰ ਜਾਣਾ, ਵਾਲ ਹਾਂਜੀ। ਪੁਰੇ ਦੰਦ ਉਖੜੇ, ਮੁੱਖ ਜ਼ਬਾਨ ਗਈ। ਮੁੱਖ ਵੀ ਉਹਦਾ ਚਿਹਰਾ ਵੀ ਫਿਨਿਸ਼ ਹੋ ਚੁੱਕਿਆ ਸੀ, ਜ਼ਬਾਨ ਵੀ ਉਹਦੀ ਚਲੀ ਗਈ ਹੋਈ ਸੀ, ਉਹ ਵੀ ਖਾਲੀ ਸੀ, ਨਹੀਂ ਜ਼ਬਾਨ ਵੀ ਨਹੀਂ ਸੀ। ਪੀਲੂ ਕੋਲ ਨਾ ਹਾਫਜ਼ਾ, ਲਿਖਿਆ ਕੀ ਵਹੀ। ਪੀਲੂ ਦੇ ਕੋਲ ਜਿਹੜਾ ਹੈ, ਉਹ ਕਹਿ ਰਿਹਾ ਕਿ ਹਾਫਜ਼ਾ, ਪੀਲੂ ਦੇ ਕੋਲ ਪਤਾ ਨਹੀਂ ਪੀਲੂ ਨੂੰ ਕੀ ਹੈਗਾ ਸੀ ਔਰ ਕੀ ਲਿਖਿਆ ਸੀ। ਵਹੀ ਨੇ ਉੱਤੋਂ ਜਿਹੜੀ ਕੋਈ ਗੱਲ ਆਈ ਸੀ, ਉਹ ਕੀ ਗੱਲ ਆਈ ਸੀ। ਲੇਕਿਨ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਫਨਾਹ ਹੋਈ ਹੋਈ ਸੀ, ਹਰ ਚੀਜ਼ ਖਤਮ ਹੋ ਗਈ ਸੀ। ਹੁਣ ਜਿਹੜਾ ਸਵਾਲ ਹੈ, ਜਿਹੜੀ ਗੱਲ ਕਰਨ ਵਾਲੀ ਹੈ, ਉਹ ਹੈ ਕਿ ਉੱਤੋਂ ਉੱਤੇ ਵੀ ਗੱਲ ਕਰ ਰਿਹਾ, ਜਿਵੇਂ ਉਹ ਹੁਣ ਬਦਾਨਾਬਾਦੋਂ ਟੁਰ ਪਿਆ। ਹੁਣ ਆ ਪਿੱਛੇ ਰੋਕ ਰਹੇ ਸੀ ਇਹਨੂੰ ਕਿ ਤੂੰ ਨਾ ਜਾ ਨਾ ਜਾ, ਇਹ ਹੋ ਜਾਏਗਾ ਉਹ ਹੋ ਜਾਏਗਾ। ਐਟ ਲਾਸਟ ਹੁਣ ਉਹ ਰਵਾਨਾ ਹੋ ਗਿਆ ਸਫ਼ਰ ਤੇ,
ਤੇ ਨਾਲ ਹੀ ਇਹ ਬੰਦ ਆਇਆ ਜਿਹੜਾ ਫਨਾਹ ਦਾ ਬੰਦ, ਜਿਹੜਾ ਇਹ ਜਿਹੜੀ ਬੇਸਿਕਲੀ ਸਾਰਾ ਬੰਦ ਜਿਹੜਾ ਹੈ, ਇਹ ਮੌਤ ਜਿਹੜੀ ਹੈ, ਮੌਤ ਦਾ ਜਿਹੜੀ ਹਰ ਸ਼ੈ ਖਤਮ ਕਰ ਦੇ, ਜਿਹੜੀ ਹੈ ਉਹ ਬੰਦੇ ਦਾ ਜਿਹੜਾ ਵਾਲ ਵੀ, ਉਹਦੇ ਦੰਦ ਵੀ, ਉਹਦਾ ਮੁੱਖ ਵੀ, ਔਰ ਲੇਖ ਮੱਥੇ ਦਾ ਵੇਖ ਕੇ, ਹੁਣ ਪਤਾ ਨਹੀਂ ਉਹਦਾ ਜਿਹੜਾ ਮੱਥੇ ਦਾ ਲੇਖ ਹੈ, ਲੇਖ ਹੁੰਦਾ ਤੁਹਾਡੀ ਕਿਸਮਤ, ਕਿਸਮਤ ਜੋ ਕਿਸਮਤ ਜੋ ਤੁਹਾਡਾ ਲੇਖਾ ਲਿਖਿਆ ਗਿਆ ਹੈ, ਉਹ ਲੇਖਾ ਰੱਬ ਕਰੇਸੀਆ ਤੂੰ ਆਇਓ ਕਿਹੜੇ ਕੰਮ, ਕਿਹੜੇ ਕੰਮ। ਬਾਬਾ ਫਰੀਦ ਦੀ ਲਾਈਨ ਹੈ ਜੀ 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 ਕਿ ਲੇਖ ਜਿਹੜੀ ਜੱਜਮੈਂਟ ਤੇਰੀ ਹੋਣੀ ਹੈ, ਜਿਹੜੀ ਤੇਰੀ ਕਿਸਮਤ ਦਾ ਹਿਸਾਬ ਹੋਣਾ ਹੈ, ਔਰ ਕਿਸਮਤ ਜਿਹੜੀ ਉਹ ਹਿੱਸਾ ਵੀ ਹੈ ਕਿ ਜਿਹੜਾ ਤੁਹਾਨੂੰ ਲੇਖ ਮਿਲੇ ਨੇ, ਜੋ ਤੁਹਾਡੀ ਕਿਸਮਤ ਮਿਲੀ ਹੈ ਤੁਹਾਨੂੰ, ਲੇਖ ਮੱਥੇ ਦਾ ਵੇਖ ਕੇ ਪੀਲੂ ਪਕੜ ਲਈ, ਪੀਲੂ ਨੇ ਚੁੱਕ ਲਈ ਹੈ ਉਹ ਖੋਪੜੀ, ਲੇਕਿਨ ਸ਼ਾਇਰ ਨੇ ਦੱਸਿਆ ਨਹੀਂ ਕਿ ਉਹਦੇ ਮੱਥੇ ਕੀ ਲਿਖਿਆ ਹੈ। ਖੋਪੜੀ ਤੋਂ ਸ਼ਾਇਦ ਉਹ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਤਰ੍ਹਾਂ ਦਾ ਬੰਦਾ ਹੋਏਗਾ। ਪੀਲੂ ਕੋਲ ਨਾ ਹਾਫਜ਼ਾ ਲਿਖਿਆ ਕੀ ਵਹੀ। ਇਹ ਜਿਹੜੇ ਲਾਸਟ ਲਾਈਨ ਨਾ ਬੜੀ ਮਜ਼ੇਦਾਰ ਹੈ, ਪੀਲੂ ਕੋਲ ਨਾ ਹਾਫਜ਼ਾ ਲਿਖਿਆ ਕੀ ਵਹੀ, ਕਿ ਈਵਨ ਪੀਲੂ ਜਿਹੜਾ ਕਿ ਐਡਾ ਉਹ ਇਹਨੂੰ ਦੇ ਰਿਹਾ ਹੈ, ਯੂ ਨੋ ਹੀ ਇਜ਼ acknowledging him ਕਿ ਪੀਲੂ ਵੀ ਜਿਹੜਾ ਐਡਾ ਵੱਡਾ ਸ਼ਾਇਰ ਸੀ, ਉਹਨੂੰ ਵੀ ਨਹੀਂ ਪਤਾ ਕਿ ਜਿਹੜਾ ਵਹੀ ਉਹਨੂੰ ਚ ਨਹੀਂ ਕੀ ਪਤਾ ਲਿਖਿਆ, ਕਿ ਉਹਨੂੰ ਵੀ ਨਹੀਂ ਪਤਾ ਕਿ ਵਹੀ ਚ ਕੀ ਲਿਖਿਆ ਹੋਇਆ, ਹਾਂ ਰੱਬ ਨੇ ਕੀ ਜੱਜਮੈਂਟ ਲਿਖਿਆ, ਦਿੱਤੀ ਹੈ, ਵਹੀ ਜਿਹੜੀ ਹੈ ਉਹ ਰੱਬ ਦੀ ਰੱਬ ਜੱਜਮੈਂਟ ਦੀ। ਹੈ। ਤੇ ਸਰ ਜੀ ਸਾਡੇ ਇੱਥੇ ਲਿਖਿਆ ਹੋਇਆ ਲਫ਼ਜ਼ ਮੇ ਵੀ ਮੱਥਾ ਠੀਕ ਹੈ, ਪਰ ਇੱਥੇ ਲਿਖਿਆ ਲੇਖ ਮਿੱਥੇ ਦਾ ਵੇਖ ਕੇ, ਜਿਹੜੀ ਮਿੱਥਿਆ ਗਿਆ ਤੁਹਾਡਾ ਲੇਖ, ਇਹ ਵੀ ਹੋ ਸਕਦਾ ਹੈ। ਸਾਡੇ ਇੱਥੇ ਮਿੱਥੇ ਲਿਖਿਆ, ਮਿੱਥੇ ਦਾ ਵੇਖ ਕੇ ਪੀਲੂ ਪਕੜ ਲਈ, ਪੀਲੂ ਨੇ ਸਮਝ ਲਿਆ, ਦੇਖੋ ਨਾ। ਹਾਂ ਮਿੱਥੇ ਵੀ, ਹਾਂ ਬਿਲਕੁਲ ਸਹੀ ਕਹਿ ਰਹੇ ਹੋ, ਮਿੱਥੇ ਵੀ ਪੜਿਆ ਜਾ ਸਕਦਾ। ਹਾਂ ਮਿੱਥੇ ਵੇਖ ਕੇ ਪੀਲੂ ਨੇ ਇਹ ਗੱਲ ਸਮਝ ਲਈ ਹੈ ਕਿ ਪੀਲੂ ਕੋਲ ਨਾ ਹਾਫਜ਼ਾ ਲਿਖਿਆ ਕਿ ਵਹੀ, ਕਿ ਪੀਲੂ ਨੂੰ ਵੀ ਉਹਨੂੰ ਆਪ ਸਮਝ ਆ ਗਈ ਹੈ ਕਿ ਉਹਨੂੰ ਵੀ ਨਹੀਂ ਪਤਾ ਕਿ ਜਿਹੜਾ ਲੇਖ ਚ ਕੀ ਲਿਖਿਆ ਹੁੰਦਾ। Even he cannot grasp it. ਉਹਨੂੰ ਨਹੀਂ ਪਾਇਆ। ਪੀਲੂ ਹਾਫਜ਼ ਕਹਿ ਰਿਹਾ, ਪੀਲੂ ਨਹੀਂ ਪਤਾ ਚੱਲਿਆ ਕਿ ਉਹ ਖੋਪੜੀ ਜਿਹੜੀ ਹੈ, ਹਾਂ ਪੀਲੂ ਆਪ ਸਮਝ ਗਿਆ, ਇਹ ਲੇਖ ਮਿੱਥੇ ਦਾ ਵੇਖ ਕੇ ਪੀਲੂ ਪਕੜ ਲਈ, ਉਹਨੂੰ ਸਮਝ ਆ ਗਈ ਕਿ ਪੀਲੂ ਕੋਲ ਵੀ ਨਾ, ਕਿ ਉਹ ਆਪ ਵੀ ਸਮਝ ਗਿਆ, ਹਾਫਜ਼ਾ ਨੇ ਵੀ ਆਖਿਆ ਕਿ ਪੀਲੂ ਨੂੰ ਵੀ ਨਹੀਂ ਪਤਾ ਜਿਹੜਾ ਐਡਾ ਵੱਡਾ ਸ਼ਾਇਰ ਸੀ, ਔਰ ਪੀਲੂ ਆਪ ਸਮਝ ਗਿਆ ਕਿ ਮੈਨੂੰ ਨਹੀਂ ਪਤਾ। ਵੈਰੀ ਨਾਈਸ। ਮੈਂ ਇੱਕ ਲਾਈਨ ਤੇ ਗੱਲ ਕਰਨਾ ਚਾਹ ਰਿਹਾ ਸਾਂ, ਵਾਲ ਭੁਰੇ ਦੰਦ ਉਖੜੇ ਮੁੱਖ ਜ਼ੁਬਾਨ ਗਈ। ਇਹ ਬੜੀ ਮਨ ਫੈਸੀਨੇਟ ਲਾਈਨ ਨੇ ਕੀਤਾ ਹੈ ਕਿ ਉਹ ਦੱਸਣਾ ਚਾਹ ਰਿਹਾ ਕਿ ਜਦੋਂ ਉਹਨੇ ਖੋਪੜੀ ਪਕੜ ਲਈ, ਐਂਡ ਇਟ ਵਾਸ ਨਥਿੰਗ ਬਟ ਜਸਟ ਅ ਪੀਸ ਆਫ ਬੋਨ, ਕਿ ਜਦੋਂ ਇਨਸਾਨ ਖਤਮ ਹੋ ਜਾਂਦਾ ਹੈ ਤੇ ਉਹਦੇ ਬਾਅਦ ਉਹਦੇ ਤੇ ਮੱਥੇ ਤੇ ਲੇਖਾ ਲੁਖਾ ਸਭ ਕੁਝ ਖਤਮ ਹੋ ਜਾਂਦਾ ਹੈ, ਔਰ ਰਹਿ ਕੀ ਜਾਂਦਾ ਪਿੱਛੇ ਕਿ ਕੋਈ ਵਾਲ ਨਹੀਂ ਰਹਿ ਜਾਂਦੇ, ਕੋਈ ਦੰਦ ਨਹੀਂ ਰਹਿ ਜਾਂਦੇ, ਉਹ ਮੁੱਖ ਜਿਹਦੇ ਤੇ ਬੜਾ ਮਾਣ ਕੀਤਾ ਜਾਂਦਾ, ਉਹਦੇ ਹੁਸਨ ਤੇ ਉਹਦੀ ਖੂਬਸੂਰਤੀ ਤੇ ਬੜਾ ਗੁਮਾਨ ਕੀਤਾ ਜਾਂਦਾ ਹੈ, ਜਿਵੇਂ ਹੀਰ ਕਰਦੀ ਹੈ, ਔਰ ਉਹ ਜ਼ੁਬਾਨ ਜਿਹਦੇ ਨਾਲ ਉਹ ਅਚੀਜੇ ਬੋਲ ਬੋਲਦਾ ਹੈ, ਚੰਗੇ ਭੈੜੇ ਮਾੜੇ, ਉਹ ਵੀ। ਕਿ ਇਹ ਜਦੋਂ ਬੰਦਾ ਖੋਪੜੀ ਬਣ ਜਾਂਦਾ ਨਾ, ਤੇ ਇਹ ਸਭ ਚੀਜ਼ਾਂ ਜਿਨ੍ਹਾਂ ਤੇ ਬੰਦਾ ਜ਼ਿੰਦਗੀ 'ਚ ਸੋਹਣੇ ਲੰਮੇ ਵਾਲਾਂ ਤੇ ਮਾਣ ਕਰਦਾ ਹੈ, ਸੋਹਣੇ ਦੰਦਾਂ ਤੇ ਮਾਣ ਕਰਦਾ ਹੈ, ਆਪਣੀ ਬੋਲੀ ਨਾਲ ਚੰਗੇ ਭੈੜੇ ਲਫ਼ਜ਼ ਬੋਲਦਾ, ਪੜ੍ਹਦਾ ਲਿਖਦਾ, ਭਾਵੇਂ ਉਹ ਸ਼ਾਇਰ ਹੋਵੇ ਤੇ ਭਾਵੇਂ ਬਾਦਸ਼ਾਹ ਹੋਵੇ, ਤੇ ਆਪਣੇ ਹੁਸਨ ਦਾ ਉਹ ਗੁਮਾਨ ਕਰਦੀ ਹੈ ਜਾਂ ਕਰਦਾ ਹੈ, ਇਹ ਸਭ ਕੁਝ ਖਤਮ ਹੋ ਜਾਂਦਾ ਵੇ ਤੇ ਰਹਿ ਖੋਪੜੀ ਜਾਂਦੀ ਹੈ। ਔਰ ਇਹੀ ਤੁਹਾਡਾ ਲੇਖ ਹੈ, ਇਟਰਨਲ ਲੇਖ, ਤੁਹਾਡਾ ਆਖਰੀ ਲੇਖਾ ਜਿਹੜਾ ਉਹ ਇਹੀ ਹੈ ਕਿ ਤੁਸੀਂ ਖੋਪੜੀ ਹੀ ਰਹਿ ਜਾਣਾ ਹੈ। ਔਰ ਇਹ ਮੈਨੂੰ ਬੜੀ ਫੈਸੀਨੇਟ ਕੀਤੀ ਲਾਈਨ, ਮੈਂ ਜ਼ਰਾ ਅੱਗੇ ਚੱਲੀਏ। ਹਾਂਜੀ ਅੱਛਾ, ਮੈਂ ਥੋੜੀ ਗੱਲ ਕਰਾਂ ਇੱਥੇ। ਜਿਹੜੀ ਇਹ ਸਟੋਰੀ ਚੱਲ ਰਹੀ ਹੈ ਮਿਰਜ਼ੇ ਦੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਟੋਰੀ ਬੜੀ ਤੇਜ਼ੀ ਨਾਲ ਵੱਧ ਰਹੀ ਆ, ਔਰ ਬੜੀਆਂ ਜਿਹੜੀਆਂ ਅੱਗੇ ਸਗਨੀਆਂ ਬਦਸਗਨੀਆਂ ਦਿਖਾਈ ਚਲਿਆ ਜਾ ਰਿਹਾ, ਉਹਦੇ ਤੋਂ ਤੁਹਾਨੂੰ ਐਂਟੀਸਿਪੇਸ਼ਨ ਹੋ ਜਾਂਦੀ ਕਿ ਅੰਜਾਮ ਇਸ ਸਟੋਰੀ ਦਾ ਠੀਕ ਨਹੀਂ ਹੋਣਾ। ਔਰ ਮੇਰਾ ਖਿਆਲ ਹੈ ਇਹ ਕਿਸੇ ਦਾ ਇੱਕ ਡਰਾਬੈਕ ਵੀ ਕਹਿ ਸਕਦੇ ਹਾਂ ਕਿ ਹੌਲੀ ਹੌਲੀ ਬਿਲਡਅਪ ਕਰਦਿਆਂ ਤੁਹਾਨੂੰ ਪਤਾ ਹੀ ਆ ਜੇ ਕੀ ਗੱਲ ਹੋਣੀ ਕਿ ਨਹੀਂ। ਸਸਪੈਂਸ ਨਹੀਂ ਕੋਈ ਇਹਦੇ ਵਿੱਚ, ਸਟੋਰੀ ਦੇ ਵਿੱਚ ਕੋਈ ਡਰਾਮਾ ਨਹੀਂ ਕਿਸੇ ਕਿਸਮ ਦਾ, ਜਿੱਦਾਂ ਕਿ ਵਾਰਿਸ ਸ਼ਾਹ ਨੇ ਕੋਈ ਅਨਐਕਸਪੈਕਟਡ ਗੱਲ ਜਿੱਦਾਂ ਕਰ ਦੇਣੀ ਹੁੰਦੀ ਹੈ ਨਾ, ਕਿ ਅਨਐਕਸਪੈਕਟਡ ਮੋੜ ਵਗੈਰਾ ਸਟੋਰੀ ਦੇ ਵਿੱਚ ਨਹੀਂ। ਇਹ ਮਤਲਬ ਬਿਲਡਅਪ ਕਰ ਰਿਹਾ ਟੁਵਰਡਸ ਦਾ ਨੋਨ ਐਂਡ ਆਫ ਦਾ ਸਟੋਰੀ। ਮੈਨੂੰ ਇਹ ਥੋੜਾ ਜਿਹਾ ਕਿੱਸੇਕਾਰੀ ਦੇ ਵਿੱਚ ਇਹ ਲੱਗੀ ਆ। ਜ਼ੁਬੈਰ ਸਾਹਿਬ ਦੱਸੋ ਇਸ ਦੇ ਬਾਰੇ ਥੋੜਾ ਜਿਹਾ। ਹਾਂ ਸਹੀ ਕਹਿ ਰਹੇ ਹੋ। ਇਹ ਬਾਰ-ਬਾਰ ਜਿਵੇਂ ਮੌਤ ਦਾ ਜ਼ਿਕਰ, ਇਹ ਜਿਹੜਾ ਬੰਦ ਵੀ ਜਿਹੜਾ ਆਇਆ ਸੀ, ਜਿਹੜਾ ਪੜਿਆ ਖੋਪੜੀ ਵਾਲਾ,
ਜਿਹੜਾ ਪ੍ਰੀ ਡਿਟਰਮਿਨਡ ਹੈਗਾ ਉਹਨੇ ਮਰ ਜਾਣਾ ਹੈ, ਔਰ ਮੌਤ ਜਿਹੜੀ ਹੈ ਉਹ ਰਾਵ ਸੈਨ ਦੀ ਲੈਣਾ ਹੈ, ਸਰ ਪਰ ਜਾਣਾ ਇੱਕ ਪਤਾ ਨਹੀਂ ਕੀ ਹੈ, ਮੌਤ ਵਟੇਂਦੀ ਰੱਸੇ। ਤੇ ਉਹ ਜਿਹੜੀ ਹੈ ਉਹ ਮੁਸਲਸਲ ਜਿਹੜੀ ਡੈਥ ਹੈ, ਜਾਂ ਫਨਾਹ ਹੈ, ਜਿਹੜੀ ਮੌਤ ਹੈ, ਮੁਸਲਸਲ ਉਹਦਾ ਜ਼ਿਕਰ ਕਰ ਰਿਹਾ, ਔਰ ਪ੍ਰੀ ਡਿਟਰਮਿਨਡ ਹੈ ਉਹ, ਮਤਲਬ ਸਾਰਿਆਂ ਨੂੰ ਪਤਾ ਹੈ, ਸੁਣਨ ਵਾਲਿਆਂ ਨੂੰ ਵੀ ਪਤਾ ਹੈ ਕਿ ਇਹਦਾ ਐਂਡ ਹੋਣਾ ਹੈ। ਹਾਂ, ਮੈਨੂੰ ਇਹੀ ਲੱਗਦਾ ਕਿ ਇਹਦੇ 'ਚ ਸਸਪੈਂਸ ਜਾਂ ਡਰਾਮਾ ਜਿਹੜਾ ਸਟੋਰੀ 'ਚ ਹੋਣਾ ਚਾਹੀਦਾ, ਦੈਟ ਇਜ਼ ਲੈਕਿੰਗ। ਹਾਂ, ਹਾਲਾਂਕਿ ਅਸੀਂ ਹੀਰ ਹੀ ਪੜ੍ਹੀ ਆ, ਉਹਦੇ 'ਚ ਮਤਲਬ ਕਈ ਵਾਰੀ ਵਾਰਿਸ ਡਰਾਮਾ ਸ਼ਾਹ ਜਦੋਂ ਉਦੋਂ ਸ਼ੁਰੂ ਹੋਣਾ ਜਦੋਂ ਉਹ ਸਾਹਿਬਾਂ ਉਹਦੀ ਪੱਕੀ ਤੇ ਆ ਕੇ ਬੈਠੇਗੀ ਨੀਲੀ ਤੇ ਉਹਦੇ ਨਾਲ, ਫਿਰ ਉਹ ਹਾਂਜੀ ਪੰਧ ਕਰਨਗੇ, ਫਿਰ ਭਰਾ ਪਿੱਛਾ ਕਰਨਗੇ, ਫਿਰ ਫੁੱਲ ਇੱਕ ਜਿਹੜੀ ਹੈ ਸਿਨੇਮਾਸਕੋਪਿਕ ਫਿਲਮ ਸ਼ੁਰੂ ਹੋ ਜਾਏਗੀ। ਨਾ ਪਰ ਆਊਟਕਮ ਇਜ਼ ਵੈਰੀ ਮਚ ਐਂਟੀਸਿਪੇਟਡ। ਹਾਂ ਐਂਟੀਸਪੇਟਡ ਹੈ, ਲੇਕਿਨ ਉਹ ਹਾਂਜੀ ਬਹਰਹਾਲ ਜਿਹੜਾ ਹੀਰ ਰਾਂਝਾ ਦਾ ਮਸਲਾ ਇਹ ਸੀ ਕਿ ਜਿਹੜੀ ਦਮੂਦਰ ਸੀ, ਦਮੂਦਰ ਨੇ ਤੇ ਉਹਨਾਂ ਨੂੰ ਨਹੀਂ ਮਾਰਿਆ, ਉਹਨਾਂ ਨੂੰ ਜ਼ਿੰਦਾ ਰੱਖਦਾ। ਉਹ ਸ਼ਹਿਰ ਤੋਂ ਬਾਹਰ ਚਲੇ ਜਾਂਦੇ ਨੇ, ਲੋਕੀ ਉਹਨਾਂ ਨੂੰ ਸੀ ਆਫ ਕਰਦੇ ਨੇ, ਤੇ ਉਹ ਗਾਇਬ ਹੋ ਜਾਂਦੇ ਨੇ ਦੋਵੇਂ ਹੀ, ਹੀਰ ਤੇ ਰਾਂਝਾ। ਤੇ ਜਿਹੜਾ ਅਸੀਂ ਇਹ ਵਾਰਿਸ ਸ਼ਾਹ ਦੀ ਹੈ, ਉਹਦੇ ਵਿੱਚੋਂ ਦੋਵਾਂ ਨੂੰ ਖਤਮ ਜਿਹੜਾ ਕਰ ਹੈ ਦਿੰਦਾ। ਖਤਮ ਕਰ ਮਾਰ ਦਿੰਦਾ ਹੈ, ਦਿੰਦੇ। ਕਿਉਂਕਿ ਉਹ ਕਹਿਣਾ ਹੈ ਚਾਹ ਰਿਹਾ ਕਿ ਉਹ ਸਿਸਟਮ ਹੀ ਅਜੇ ਨਹੀਂ ਬਣਿਆ, ਲਵ ਦਾ ਸਿਸਟਮ ਨਹੀਂ ਬਣਿਆ ਅਜੇ, ਜਿਹਨੂੰ ਜਿਹੜਾ ਉਹ ਕਿਹਾ ਗਿਆ ਹੈ ਐਕਸੈਪਟੇਬਲ ਜਿੱਥੇ ਹੋਵੇ ਸੋਸਾਇਟੀ ਦੇ ਵਿੱਚ, ਇਟ ਇਜ਼ ਨਾਟ ਐਕਸੈਪਟਡ। ਬੇਗਮਪੁਰਾ ਜਿਹੜਾ ਸ਼ਾਇਰਾਂ ਨੇ ਕਿਹਾ ਹੈ, ਉਹ ਅਜੇ ਸ਼ਹਿਰ ਨਹੀਂ ਦਾ ਬਣਿਆ ਜਿੱਥੇ ਉਹ ਰਹਿ ਸਕੇ। ਬੇਗਮਪੁਰਾ ਬੜਾ ਵਧੀਆ ਹੈ, ਬੇਗਮਪੁਰਾ ਸ਼ਹਿਰ ਕੋ ਨਾਮ। ਬੜੇ ਵਧੀਆ ਹੈ। ਹਾਂਜੀ, ਅੱਗੇ ਚਲੀਏ। ਹਾਂਜੀ, ਜੀ ਚਲਿਏ ਐਨੀਵੇਜ਼ ਜੀ। ਹਾਂ ਥੈਂਕ ਯੂ, ਚਲਿਏ ਸੌਰੀ। ਜੀ, ਤੇ ਟਾਈਮ ਸਾਡਾ ਖਤਮ ਹੋ ਰਿਹਾ, ਤੇ ਜਲਦੀ ਜਲਦੀ ਕਰ। ਹਾਂਜੀ, ਮੈਂ ਪੜ੍ਹਾਂ ਜੀ। ਹਾਂਜੀ ਗੁਰਦਾਸ ਜੀ ਹਾਂਜੀ, ਪੜ੍ਹਦੇ? ਅੱਛਾ, ਕਿਸੇ ਨੇ ਹੋਰ ਪੜ੍ਹ ਲਿਆ ਸਾਰਿਆਂ ਨੇ? ਹਾਂਜੀ, ਪ੍ਰਭ ਜੀ ਪੜੋਗੇ? ਪੁਸ਼ਪਾ ਜੀ ਹੈ ਨੇ, ਉਹ ਨਹੀਂ ਪੜ੍ਹਦੇ ਹੁੰਦੇ। ਇਹ ਪ੍ਰਭ ਜੀ ਪ੍ਰਭ ਪੜ੍ਹ ਲਓ ਪਰਬ ਤੁਸੀਂ ਇੱਥੋਂ। ਨਹੀਂ। ਪ੍ਰਭ ਸ਼ਾਇਦ ਸੁਣਦੀ ਹੈ ਮੇਰੇ ਖਿਆਲ। ਪਹਿਲੇ ਆਪਣੇ ਆਪ ਨੂੰ ਪ੍ਰਭ ਲਿਖ ਦਿੱਤੀ ਰਹੀ ਹੈ, ਪ੍ਰਭ ਜੋਤ, ਹੁਣ ਫੇਰ ਗਿੱਲ ਲੈ ਕੇ ਆ ਗਈ ਹੈ। ਯਾਨੀ ਕਿ ਸਿੱਖ ਜਿਹੜੇ ਨੇ ਉਹ ਜ਼ਾਤ ਚੋਂ ਨਹੀਂ, ਜੱਟੀ ਚੋਂ ਨਹੀਂ ਨਿਕਲ ਸਕਦੇ। ਹੈਂ? ਹਾਂਜੀ, ਪ੍ਰਭ ਕਿਹੜਾ ਜੀ ਪੜ੍ਹਨਾ? ਪੜੋ। 95? ਹਾਂਜੀ, ਪੜੋ ਪੜੋ 95 ਮੈਂ ਪੜ੍ਹ ਦਿੰਦਾ ਫਿਰ। परब जी पढ़ो, परब जी पढ़ो। 94 ਰਾਈਆਂ ਰਾਹ। ਮੈਂ ਨਹੀਂ ਪੜ੍ਹ ਸਕਦੀ, ਮੇਰੇ ਕੋਲ ਟੈਕਸਟ ਨਹੀਂ ਹੈਗੀ, ਤੇ ਤਾਂ ਕਰਕੇ ਮੈਂ ਪੜ੍ਹ ਨਹੀਂ ਸਕਾਂਗੀ। ਤੁਸੀਂ ਜਾਰੀ ਰੱਖੋ। ਠੀਕ ਹੈ, ਮੈਂ 94 ਕਰ ਦਿੰਦਾ ਫਿਰ। 95 तो सॉरी 95 ठीक है, 95 कर देना। 94 है, 94 सॉरी 94 है। ठीक है, कोई हाँ जी। ठहरो। राइट। कलाम मिर्जा। राइयां राह वल जांदियां मेरी सुने खलो, मैं सूला नहीं बारदा, सूहा मैं सूहा नहीं बारदा, रहिंदा कितने को शहर खीवे दे जावना, 7ਵੀਂ ਵਾਰ ਦਾ ਢੋ, ਸਿਰਾ ਤੜਾ ਦਿਆਂ ਬਾਜ਼ੀਆਂ, ਜਿਹੜੀ ਕਰੇ ਸੋ ਹੋ। हाँ जी, ਹੁਣ ਮਿਰਜ਼ਾ ਸਾਹਿਬ ਤੁਰ ਪਏ ਨੇ, ਲੇਕਿਨ ਇੱਥੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਖੀਵੇ ਸ਼ਹਿਰ ਦੇ ਰਸਤਾ ਨਹੀਂ ਪਤਾ, ਹਾਲਾਂਕਿ ਉਹ ਉੱਥੇ ਰਹੇ ਨੇ ਦਾਨਾਬਾਦ, ਰਹੇ ਨੇ, ਤੇ ਪੜ੍ਹੇ ਨੇ, ਉੱਥੇ ਹੀ ਪੜ੍ਹੇ ਨੇ, ਰਹੇ ਨੇ। ਹਾਂ ਉੱਥੇ ਖੀਵੇ ਪੜ੍ਹੇ ਨੇ, ਰਹੇ ਨੇ, ਲੇਕਿਨ ਸ਼ਾਇਦ ਛੋਟੇ ਹੋਣ ਦੇ, ਵੱਡੇ ਹੋਣ ਦੇ ਬਾਅਦ ਕਦੀ ਨਹੀਂ ਆਇਆ ਉਹ। ਤੇ ਉਹ ਕਿਸੇ ਰਾਈ ਨੂੰ ਕਹਿ ਰਿਹਾ ਕਿ ਮੇਰੀ ਗੱਲ ਸੁਣ, ਮੈਂ ਸੂਆ ਮੈਨੇ ਸੂ ਲੈਣਾ, ਇਹਦੇ ਤੁਸੀਂ ਸਾਰਿਆਂ ਨੇ ਸੁਣਿਆ ਹੈ। ਹਾਂਜੀ, ਸੂ ਲੈਣਾ, ਉਹ ਕਹਿੰਦਾ ਬੜੀ ਤੂੰ ਸੂ ਲੈ ਰਿਹਾ, ਬੜਾ ਜਸੂਸ ਬਣਿਆ ਹੈ, ਖਬਰ ਲੈਣਾ, ਇਨਫੋਰਮੇਸ਼ਨ ਇਕੱਠੀ ਕਰਨਾ। ਆ ਇਨਫੋਰਮੇਸ਼ਨ ਇਕੱਠੀ ਕਰਨਾ, ਸਾਨੂੰ ਸੂ ਲੱਗ ਗਈ ਹੈ ਜੀ, ਸਾਨੂੰ ਪਤਾ ਲੱਗ ਹਾਂ। ਗਿਆ। ਮੈਂ ਸੂਆ ਨਹੀਂ ਆ, ਯਾਨੀ ਕਿ ਮੈਨੂੰ ਕੋਈ ਉਹਦੀ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ ਉਹਦਾ, ਬਾਹਰ ਦਾ ਰਹਿੰਦਾ ਕਿੰਨੇ ਕੋ ਹੈਗਾ, 1.25 ਮੀਲ ਦਾ ਕੋ ਹੁੰਦਾ ਸੀ, ਸ਼ਹਿਰ ਖੀਵੇ ਦੇ ਜਾਵਣਾ, 7ਵੇਂ ਵਾਰ ਦਾ ਢੋ। ਇਹ ਜਿਹੜਾ ਹੈਗਾ
ਜਿਹੜੇ 7 ਦਿਨਾਂ ਦਾ ਇਹ ਜਿਹੜਾ ਹੈ ਮੇਰਾ ਇਹ ਢੋ ਹੈ, ਇਹ ਜਿਹੜਾ ਮੇਰਾ ਠਿਕਾਣਾ ਹੈ, ਸਿਰਾਂ ਤੜਾਂ ਦੀਆਂ ਬਾਜ਼ੀਆਂ ਜਿਹੜੀ ਕਰੇ ਸੋ। ਇਹ ਕਲੀਅਰ। 7ਵਾਂ ਦਿਨ ਦਾ ਜਿਹੜਾ ਢੋ ਹੈਗਾ, ਇਹਦਾ ਮਤਲਬ ਇਹ ਕਿ ਨਹੀਂ ਕਿ ਵੀ 7ਵੇਂ ਦਿਨ ਉਹਦੀ ਬਰਾਤ ਟੁਕਣੀ ਆ। ਆ 7ਵੇਂ ਉਹ 7ਵੇਂ ਲੇਕਿਨ ਬਾਰ ਦਾ ਮੈਨੂੰ ਜਿਹੜੀ ਥੋੜੀ ਜੀ ਅਜੀਬ ਜੀ ਲੱਗ ਰਿਹਾ ਬੰਦ ਐਸ ਕੋਲੋਂ ਕਿ ਉਹ ਰਾਹੀ ਦੇ ਨਾਲ ਇਹ ਗੱਲ ਕਿਉਂ ਕਰ ਰਿਹਾ, ਉਹਦੇ ਨਾਲ ਉਹਨੂੰ ਆਪਣਾ ਭੇਤ ਕਿਉਂ ਦੇ ਰਿਹਾ। ਸਿਰਾਂ ਧੜਾਂ ਦੀਆਂ ਬਾਜ਼ੀਆਂ ਜਿਹੜੀ ਕਰੇ ਸੋ ਹੋ, ਕਿ ਮੈਂ ਸਿਰ ਧੜ ਦੀ ਬਾਜ਼ੀ ਲਾ ਕੇ ਜਾ ਰਿਹਾ ਹਾਂ ਉੱਥੇ ਕਿਵੇਂ। ਇਹ ਉਹਨੂੰ ਰਾਹੀ ਨੂੰ ਕਹਿਣ ਦੀ ਕੀ ਲੋੜ ਹੈ। ਔਰ 7ਵੇਂ ਵਾਰ ਦਾ ਢੋ, ਜਿਵੇਂ ਤੁਸੀਂ ਵੀ ਇਹ ਗੱਲ ਕਰ ਰਹੇ ਹੋ ਕਿ ਇਹ ਗੱਲ ਜਿਹੜੀ ਹੈ ਉਹਨੂੰ ਡਿਸਕਲੋਜ਼ ਕਰ ਰਿਹਾ, ਯਾਨੀ ਕਿ ਇਹੀ ਲੱਗ ਰਿਹਾ ਕਿ ਉਹਨੂੰ ਪਰਵਾਹ ਨਹੀਂ ਹੈਗੀ, ਉਹ ਬੜਾ ਆਪਣੇ ਆਪ ਨੂੰ ਬੋਲਡ ਸਮਝ ਰਿਹਾ, ਕਹਿੰਦਾ ਕੀ ਹੈ ਮੈਂ ਸਾਰੀ ਦੁਨੀਆ ਨੂੰ ਦੱਸ ਰਿਹਾ ਕਿ ਯੈਸ ਆਈ ਐਮ ਗੋਇੰਗ, ਮੈਂ ਇਸ ਕੰਮ ਲਈ ਜਾ ਰਿਹਾ। ਸ਼ੋਵਨਿਜ਼ਮ ਹੈ ਨਾ, ਮੇਲ ਸ਼ੋਵਨਿਜ਼ਮ ਦਾ ਇੱਕ ਇਹ ਵੀ ਐਗਜ਼ਾਮਪਲ ਹੈ ਕਿ ਹੀ ਡਸਨਟ ਕੇਅਰ ਕਿ ਕਿਹਨੂੰ ਪਤਾ ਲੱਗਦਾ ਹੈ ਜਾਂ ਨਹੀਂ ਲੱਗਦਾ। ਉਹਨੂੰ ਛੁਪਾ ਨਹੀਂ ਰਿਹਾ, ਲੁਕਾ ਨਹੀਂ ਰਿਹਾ ਕਿ ਵੀ ਮੈਂ ਕਿਹਨੂੰ ਲੈਣ ਜਾ ਰਿਹਾ, ਉਹਦੀ ਇੱਜ਼ਤ ਦਾ ਵੀ ਨਹੀਂ ਖਿਆਲ। 7ਵੇਂ ਦਿਨ ਉਹਦੀ ਟੁਕਣੀ ਆ ਬਰਾਤ, ਸਭ ਕੁਝ ਦੱਸ ਰਿਹਾ। ਮੇਰੇ ਖਿਆਲ ਚ ਨਾ ਹਾਫਿਜ਼ ਆਖਰੀ ਲਾਈਨ ਚ ਵੀ ਦੱਸਣਾ ਚਾਹ ਰਿਹਾ ਕਿ ਸ਼ਾਇਰ ਨੂੰ ਤੇ ਪਤਾ ਹੀ ਹੈ ਕਿ ਇਹਦੀ ਫੇਟ ਕੀ ਹੈ ਅਲਟੀਮੇਟ, ਲੇਕਿਨ ਇੱਥੇ ਉਹ ਮਿਰਜ਼ੇ ਦੇ ਮੂੰਹੋਂ ਵੀ ਉਗਲਵਾ ਰਿਹਾ ਕਿ ਮਿਰਜ਼ਾ ਨੂੰ ਵੀ ਪਤਾ ਹੈ ਕਿ ਇਹ ਮੇਰਾ ਐਂਡ ਜਿਹੜਾ ਨਾ ਮੋਸਟ ਲਾਈਕਲੀ ਇੰਜ ਵੀ ਹੋ ਸਕਦਾ ਵੇ, ਜਾਂ ਇੰਜ ਹੋ ਜਾਣਾ ਕਿ ਸਿਰਾਂ ਤੇ ਦੀਆਂ ਬਾਜ਼ੀਆਂ ਜਿਹੜੀ ਕਰੇ ਸੋ ਹੋ। ਹਾਂ ਜੀ, ਅਗਲਾ ਕਰ ਲਓ ਜੀ। ਮੈਂ ਕਰ ਦਿੰਨੀ ਆ ਜੀ। ਸੁਣ ਲੈ ਖਾਨਾ ਸਿਰਜਿਆ ਹੋਇਆ ਵੱਡਾ ਦਲੇਰ, ਘਰ ਸੁਣ ਲੈ ਖਾਨਾ ਮਿਰਜ਼ਿਆ ਹੋਇਆ ਵੱਡਾ ਦਲੇਰ, ਘਰ ਵੰਜਲ ਦੇ ਜੰਮਿਆ ਤੈਨੂੰ ਪੈਂਡਾ ਢੇਰ, ਫੇਰ ਸਦਾ ਹੋਇਆ ਤੋੜਨਾ ਲਿਖਿਆ ਨਿਖੇੜ। ਇੰਨਾ ਹੀ ਹੈ ਜੀ, ਇਹ ਤਾਂ ਇੰਨਾ ਹੀ ਹੈ ਨਾ ਜੀ ਜੀ। ਲਿਖਿਆ ਲਿਆ ਨਿਖੇੜ, ਹਾਂਜੀ ਲਿਖਿਆ ਲਿਆ ਤੋੜਨਾ ਲਿਖਿਆ, ਸਾਡੇ ਲਿਖਿਆ ਕਿ ਸਦਾ ਹੋਇਆ ਤੋੜਨਾ ਲਿਖਿਆ ਨਿਖੇੜ। ਸਦਾ ਉਹ ਜਿਹੜਾ ਰਾਹੀ ਹੈ ਉਹ ਉਹਨੂੰ ਜਾਣਦਾ ਹੈ, ਮਿਰਜ਼ੇ ਨੂੰ, ਯਾਰ ਉਹਦੇ ਪਿੰਡ ਦਾ ਹੀ ਹੈ, ਜਾਂ ਮਿਰਜ਼ਾ ਮਸ਼ਹੂਰ ਇੱਕ ਜਿਹੜਾ ਵੰਜਲ ਦਾ ਪੁੱਤਰ ਹੈ, ਔਰ ਵੰਜਲ ਬਹੁਤ ਮਾਲਕ ਹੈ ਆਲਮੋਸਟ ਜਿਹੜਾ ਹੈ ਦਾਨਾਬਾਦ ਦਾ ਸਭ ਤੋਂ ਵੱਡਾ ਜ਼ਮੀਂਦਾਰ ਹੈ ਔਰ ਮਸ਼ਹੂਰ ਹੈ, ਔਰ ਉਹਦੇ ਅੱਗੇ ਹੋਰ ਭਰਾ ਨੇ, ਪੂਰਾ ਉਹਦਾ ਇੱਕ ਜਿਹੜਾ ਹੈ ਟੱਬਰ ਹੈ। ਤੇ ਕਹਿੰਦਾ ਸੁਣ ਲੈ ਖਾਣਾ ਮਿਰਜ਼ਿਆ, ਜਵਾਬ ਰਾਹੀ ਹੁੰਦਾ ਹੋਇਆ ਵੱਡਾ ਦਲੇਰ, ਬੜਾ ਤੂੰ ਦਲੇਰ ਬਣ ਰਿਹਾ ਹੈ, ਘਰ ਵੰਜਲ ਦੇ ਜੰਮਿਆ ਹੈ ਤੈਨੂੰ ਪੈਂਡਾ ਢੇਰ। ਲੇਕਿਨ ਇੱਥੋਂ ਬੜੀ ਦੂਰ ਹੈ ਜਿਹੜਾ ਹੈ ਖੀਵਾ, ਸੱਦਾ ਹੋਇਆ ਤੋੜਦਾ, ਸੱਦਾ ਆਣਾ ਬੁਲਾਵਾ ਆਇਆ, ਤੋੜਦਾ ਅਖੀਰ ਤੱਕ ਦਾ, ਲਿਖਿਆ ਲਿਆ ਨਖੇੜ। ਔਰ ਨਖੇੜਨਾ ਤੇ ਹੁੰਦਾ ਨਤਾਰਾ ਕਰਨਾ, ਵੱਖ ਕਰਨਾ। ਇਹਦਾ ਹੁਣ ਮਤਲਬ ਫੇਰ ਥੋੜਾ ਜਿਹਾ ਜਿਹੜਾ ਹੈ ਲੁਕਿਆ ਹੋਇਆ ਹੈ। ਫਿਰ ਉਹ ਜਿਹੜੇ ਅਮਰ ਜੀ ਗੱਲ ਕਰ ਰਹੇ ਸੀ ਕਿ ਬਾਰ-ਬਾਰ ਮੌਤ ਦੀ ਗੱਲ ਆ ਰਹੀ ਹੈ, ਤੇ ਫਿਰ ਉਹ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ। ਹਾਂਜੀ ਬਿਲਕੁਲ। ਇੱਥੇ ਵੀ ਰਾਹੀ ਜਿਹੜਾ ਨਾ, ਰਾਹੀ ਦਾ ਜਵਾਬ ਇਹ ਆ ਕਿ ਮਿਰਜ਼ਿਆ ਤੈਨੂੰ ਹੁਣ ਸੱਦਾ ਜਿਹੜਾ ਨਾ ਅਖੀਰਲਾ ਅੰਤ ਦਾ ਸੱਦਾ ਆ ਗਿਆ, ਲਿਖਿਆ ਨਖੇੜ। ਇਸ ਲਿਖੇ ਹੋਏ ਤੋਂ ਨਖੇੜ ਕੇ ਸੋਚ ਕੇ ਜਰਾ ਬਚ ਕੇ ਚੱਲ ਅੱਗੇ। ਉਹਨੂੰ ਫਿਰ ਵਾਰਨਿੰਗ ਦੇ ਰਿਹਾ ਇਹ ਰਾਹੀ। ਹਾਂ ਠੀਕ ਹੈ, ਜੋ ਤੇਰੇ ਕਿਸਮਤ ਚ ਲਿਖਿਆ ਗਿਆ ਉਹਨੂੰ ਗੌਰ ਨਾਲ ਫਿਰ ਪੜ੍ਹ ਲੈ। ਹਾਂ ਕਿ ਤੈਨੂੰ ਇਹ ਅੰਤ ਜਿਹੜਾ ਨਾ ਨੇੜੇ ਆ ਗਿਆ ਤੇਰਾ। ਐਂਟੀਸਿਪੇਟਰੀ ਹੈ ਸਾਰਾ ਵੈਸੇ। ਹਾਂ ਜੀ, ਲੇਕਿਨ ਦੇਖੋ ਰਾਹੀ ਜਿਹੜਾ ਉਹ ਵੀ ਇਹ ਗੱਲ ਕਰ ਰਿਹਾ ਕਿ ਇਹਦੇ ਨਾਲ ਕੀ ਹੋਣਾ। ਹਰ ਇੱਕ ਨੇ, ਮੇਰਾ ਖਿਆਲ ਹੈ ਜਿੰਨੇ ਵੀ ਬੰਦੇ ਟੱਕਰੇ ਜਾਂ ਇੰਸੀਡੈਂਟ ਹੋਏ ਆ, ਹਰ ਇੱਕ ਨੇ ਇਹੀ ਮਤਲਬ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਮਿਰਜ਼ੇ ਨੂੰ ਇਹੀ ਇਸ਼ਾਰਾ ਦਿੱਤਾ, ਭਾਈ ਬਚ ਕੇ ਤੂੰ ਹੁਣ ਤੁਰਿਆ ਜਾ ਰਿਹਾ ਆਪਣੇ ਜੋਸ਼ੋ ਫਰੋਸ਼ ਦੇ ਵਿੱਚ। ਪਰ ਉਹ ਸੁਣਦਾ ਨਹੀਂ ਕਿਸੇ ਦੀ। ਵੈਸੇ ਮੇਰੇ ਖਿਆਲ ਦੇ ਵਿੱਚ ਉਹ ਜਿਹੜਾ ਹਰ ਕੈਰੈਕਟਰ ਮਿਰਜ਼ੇ ਨੂੰ ਤਨਬੀਹ ਕਰਦਾ ਪਿਆ ਜਾਂ ਵਾਰਨਿੰਗ ਦੇ ਰਿਹਾ, ਮੇਰੇ ਖਿਆਲ ਉਹ ਸ਼ਾਇਰ ਇਹ ਵੀ ਕਹਿਣਾ ਚਾਹ ਰਿਹਾ ਜਿਹੜਾ ਕਿ ਸਾਨੂੰ ਪਤਾ ਹੈ ਕਿ ਮਿਰਜ਼ਾ ਬੜਾ ਮਗਰੂਰ ਹੈ, ਪ੍ਰਾਊਡ ਹੈ ਬੜਾ,
ਬੜਾ ਸ਼ੋਵਿਨਿਸਟਿਕ ਹੈ ਤੇ ਔਰ ਲੋਕ ਕਹਿੰਦੇ ਔਰ ਲੋਕਾਂ ਦਾ ਸਾਰਿਆਂ ਦਾ ਖਿਆਲ ਹੈ ਕਿ ਇਹ ਓਵਰ ਕੌਨਫੀਡੈਂਟ ਹੈ ਔਰ ਓਵਰ ਕੌਨਫੀਡੈਂਟ ਹੋਣ ਦੀ ਵਜ੍ਹਾ ਨਾਲ ਇਹਨੂੰ ਮਾਰ ਪੈ ਜਾਣੀ ਹੈ ਜਿਵੇਂ ਕਿ ਹੁੰਦਾ ਹੈ। ਹਾਂ ਲੇਕਿਨ ਇਹ ਆਪਣੇ ਸਹੀ ਜੀ ਜਿਹੜੀ ਗ੍ਰੀਕ ਟ੍ਰੈਜਡੀ ਹੈ ਉਹਦੇ ਚ ਵੀ ਤੇ ਇਹੀ ਹੁੰਦਾ ਜਿਹੜਾ ਹੀਰੋ ਹੁੰਦਾ ਹੈ ਆਲਵੇਜ਼ ਉਹ ਜਿਹੜੀ ਹੋਣੀ ਹੈ ਉਹਨੂੰ ਪਤਾ ਹੈ ਕਿ ਮੈਂ ਟ੍ਰੈਜਡੀ ਹੋਣ ਜਾ ਰਹੀ ਹੈ ਹੋਣ ਜਾ ਰਿਹਾ ਈਡੀਪਸ ਨੂੰ ਲੇਕਿਨ ਉਹ ਬਸ ਕਹਿੰਦਾ ਠੀਕ ਹੈ। ਇੱਕ ਮੇਲ ਸ਼ੋਵਿਨਿਜ਼ਮ ਦਾ ਇੱਕ ਪਾਰਟ ਆਫ ਫੇਟਲਿਜ਼ਮ ਵੀ ਤੇ ਹੈ ਨਾ, ਫੇਟਲਿਸਟਿਕ ਐਟੀਟਿਊਡ ਜਿਹੜਾ ਹੈ ਹੁਣ ਇਹਦਾ ਬੜਾ ਫੇਟਲਿਸਟਿਕ ਐਟੀਟਿਊਡ ਹੈ। ਫੈਟਲਿਸਟ ਵੀ ਹੈ ਔਰ डिटरमिन्ड भी है ਹਾਂਜੀ और वो लिखिया है भी है लेकिन वो ਉਹਦੇ ਚੋਂ ਪਾਸ ਥਰੂ ਕਰ ਰਹੇ ਨੇ ਉਹ ਬਸ ਜਾਣਦੇ ਹੋਏ ਵੀ ਉਹਦੇ ਚੋਂ ਲੰਘ ਰਹੇ ਨੇ। ਜਿਹੜਾ ਤੁਸੀਂ ਜਕਸਟਾਪੋਜ਼ ਕੀਤਾ ਨਾ ਇੰਗਲਿਸ਼ ਐਪਿਕ ਤੇ ਹੀਰੋ ਨਾਲ ਬੜਾ ਅੱਛਾ ਕੀਤਾ ਹੈ। ਮੈਨੂੰ ਸਾਰੇ ਇੰਗਲਿਸ਼ ਐਪਿਕ ਹੀਰੋ ਯਾਦ ਆ ਗਏ, ਟ੍ਰੈਜਿਕ ਹੀਰੋਜ਼। ਹਾਂ ਉਹ ਡਿਟਰਮੀਨੇਸ਼ਨ ਹੈ ਨਾ ਉਹਦੇ ਚ ਵੀ ਹੀਰੋ ਜਿਹੜਾ ਹੀਰੋ ਨੇ ਮਰਨਾ ਹੀ ਹੈ ਉਹਦੇ ਨਾਲ ਉਹ ਹੋਣਾ ਹੀ ਹੈ। ਹਾਂ ਲੇਕਿਨ ਉਸ ਤੋਂ ਪਹਿਲੇ ਉਹ ਬੜੀ ਆਪਣੀ ਚੁੱਕਦਾ ਆਪਣੇ ਆਪ ਨੂੰ। ਹਾਂ ਉਹ ਕੀ ਕਹਿੰਦੇ ਸੀ ਹਮਾਰਸ਼ੀਆ ਕਹਿੰਦਾ ਸੀ ਕੁਝ ਕਹਿੰਦਾ ਹਾਂਜੀ ਨਾਮ ਹੀ ਹੈਗਾ ਹਮਾਰਸ਼ੀਆ। ਹਮਾਰਸ਼ੀਆ ਹਾਂ ਤੇ ਉਹਦੇ ਡਿਫੈਕਟ ਹੈਗਾ, ਡਿਫੈਕਟ ਆਫ ਜਜਮੈਂਟ ਉਹਦੇ ਵਿੱਚ। ਚਲੋ ਹੁਣ ਹੋ ਗਿਆ ਆਪਣਾ ਇਹ ਅੱਜ ਦਾ। ਅੱਛਾ ਇੱਕ ਦੇਖੋ ਇਹਦੇ ਹੀਰ ਰਾਂਝੇ ਦੀ ਸਟੋਰੀ ਦੇ ਵਿੱਚ ਵੀ ਜਿਹੜਾ ਇੱਕ ਅਯਾਲੀ ਹੁੰਦਾ ਭੇਡਾਂ ਬੱਕਰੀਆਂ ਚਾਰਨ ਵਾਲਾ ਜਿਹੜਾ ਉਹ ਵੀ ਰਾਂਝੇ ਨੂੰ ਜਦੋਂ ਜੋਗੀ ਬਣ ਕੇ ਜਾਂਦਾ ਇਹੀ ਵਾਰਨਿੰਗ ਦਿੰਦਾ ਭਾਈ ਚੱਲਾਂ ਤਾਂ ਤੂੰ ਹੈ ਬਚ ਕੇ ਜਰਾ ਅੱਗੇ ਤੈਨੂੰ ਉਹ ਕਰ ਦੇਣਗੇ। ਮੇਰੇ ਖਿਆਲ ਇੱਥੇ ਵੀ ਇਹ ਰਾਹੀ ਜਿਹੜਾ ਨਾ ਇਹੀ ਵੈਸੇ ਉਹ ਵਾਰਨਿੰਗ ਜਿਹੜਾ ਹੀਰ ਰਾਂਝੇ ਤੁਸੀਂ ਗੱਲ ਕਰ ਰਹੇ ਹੋ ਬਹੁਤ ਜ਼ਬਰਦਸਤ ਹੈ ਕਿਉਂਕਿ ਉਹ ਨਾ ਹਾਸਾ ਵੀ ਆ ਜਾਂਦਾ ਕਿ ਉਹ ਬੜਾ ਜੋਗੀ ਸ਼ੋਗੀ ਬਣ ਕੇ ਕੰਨ ਚ ਵਾਲੀਆਂ ਪਾ ਕੇ ਜਾ ਰਿਹਾ ਉਹ ਜਦੋਂ ਅਯਾਲੀ ਮਿਲਦਾ ਨਾ ਕਹਿੰਦਾ ਤੂੰ ਉਹੀ ਰਾਂਝਾ ਹੀ ਹੈਗਾ ਨਾ। ਮਤਲਬ ਗੋਪੀ ਚੰਦ ਜਸੂਸ ਵਾਲੀ ਗੱਲ ਹੈ ਕਿ ਮਤਲਬ ਆਪ ਤੇ ਜਸੂਸੀ ਕਰ ਰਿਹਾ ਔਰ ਹਰ ਇੱਕ ਨੂੰ ਪਤਾ ਕਿ ਰਾਂਝਾ ਹੀ ਆ। ਬੜਾ ਤਿਆਰ ਹੋ ਕੇ ਤੇ ਜਾ ਰਿਹਾ ਕਿ ਮੈਂ ਜੋਗੀ ਬਣ ਗਿਆ। ਉਹ ਜਾਂ ਪਹਿਲਾਂ ਹੀ ਉਹਨੂੰ ਅਯਾਲੀ ਮਿਲਦਾ ਕਹਿੰਦਾ ਤੂੰ ਤੇ ਉਹੀ ਰਾਂਝਾ ਹੀ ਹੈਗਾ ਨਾ ਜਿਹੜੀਆਂ ਦੀ ਮੱਝੀਆਂ ਚਰਾਉਂਦਾ ਸੀ। ਮਤਲਬ ਇਹ ਵੀ ਥਰਡ ਪਰਸਨ ਜਿਹਦਾ ਕੋਈ ਰਿਲੇਸ਼ਨ ਨਹੀਂ ਉਹ ਵਾਰਨਿੰਗ ਉਹਦੀ ਵਾਰਨਿੰਗ ਇਜ਼ ਮੋਰ ਮੀਨਿੰਗਫੁਲ ਦੈਨ ਕਿ ਰਿਸ਼ਤੇਦਾਰਾਂ ਨੇ ਤਾਂ ਖੈਰ ਕਹਿਣਾ ਹੀ ਕਹਿਣਾ ਨਾ ਕਰ। ਥਰਡ ਪਰਸਨ ਉਹ ਵੀ ਇਹਨੂੰ ਵਾਰਨਿੰਗ ਦੇ ਰਹੇ ਨੇ। आवाज़ खल्क को नकारा है खुदा समझो। हाँ जी ठीक है। मेरा ख्याल है कि वो मेरा ख्याल है ਉਹਦੀ ਬੁਨਿਆਦੀ ਵਜ੍ਹਾ ਹੈ ਕਿ ਉਹ ਸਾਹਿਬਾਂ ਨੂੰ ਚੁੱਕਣ ਜਾ ਰਿਹਾ ਹੈ ਉਹਨੂੰ ਜੋ ਵੀ ਹੈ ਅਲੋਪ ਕਰੇਗੀ ਜਾਂ ਜੋ ਵੀ ਹੈ ਤੇ ਉਹ ਸਾਰੇ ਲੋਕ ਸਮਝਦੇ ਨੇ ਕਿ ਇਹਦਾ ਅੰਜਾਮ ਅੱਛਾ ਨਹੀਂ ਹੋਣਾ। ਉਹ ਜਿਹੜੀ ਗੱਲ ਹੈ ਜਿਹੜੀ ਕਰਨ ਜਾ ਰਿਹਾ ਹੈ ਜਾਂ ਤੇ ਦੋਵਾਂ ਦਾ ਸਿੱਧਾ ਸਿੱਧਾ ਵਿਆਹ ਹੋ ਜਾਂਦਾ। ਹੁਣ ਇਹ ਵਿਆਹ ਨੂੰ ਰੋਕਣ ਜਾ ਰਿਹਾ ਉਹਦੀ ਜੰਝ ਆ ਰਹੀ ਹੈ ਸਾਹਿਬਾਂ ਦੀ ਇਹ ਉਹਨੂੰ ਉਸ ਤੋਂ ਪਹਿਲੇ ਜਿਹੜਾ ਹੈ ਉਹਨੂੰ ਜਿਹੜਾ ਹੈ ਕਹਿੰਦਾ ਮੈਂ ਉਹ ਸ਼ਾਦੀ ਰੋਕ ਦਿਆਂ। ਮੇਰਾ ਖਿਆਲ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ। ਠੀਕ ਹੈ ਆਈ ਥਿੰਕ ਅੱਜ ਦਾ ਵਧੀਆ ਹੋ ਗਿਆ। ਆਈ ਥਿੰਕ ਵੀ ਸ਼ੁਡ ਐਂਡ ਇਟ ਨਾਓ। ਪੰਜ ਆਪਣੇ ਬੰਦ ਹੋ ਗਏ ਨੇ। ਬਹੁਤ ਮਿਹਰਬਾਨੀ ਜ਼ੁਬੈਰ ਸਾਹਿਬ, ਥੈਂਕ ਯੂ ਸੋ ਮਚ। ਤੁਸੀਂ ਤਾਂ ਹੁਣ ਬੜੇ ਸਿਆਣੇ ਹੋ ਗਏ ਹੋ। ਮੇਰੀ ਤਾਂ ਹੁਣ ਐਡੀ ਲੋੜ ਹੀ ਨਹੀਂ ਹੈਗੀ। ਤੁਹਾਡਾ ਜਰਾ ਹੌਸਲਾ ਸਾਨੂੰ ਚਾਹੀਦਾ ਤੁਹਾਡਾ। ਅਸੀਂ ਤੁੱਕੇ ਮਾਰ ਰਹੇ ਹਾਂ। ਅਸੀਂ ਤੁੱਕੇ ਮਾਰ ਰਹੇ ਹਾਂ। ਤੁਸੀਂ ਜ਼ਰਾ ਪਿਆਰ ਨਾਲ ਕਹਿ ਦਿੰਦੇ ਹੋ ਡਾਕਟਰ ਸਾਹਿਬ ਜੀ, ਡਾਂਟ ਕੇ ਕਹਿ ਦਿੰਦੇ ਹੁੰਦੇ ਸੀ ਕਿ ਨਹੀਂ। ਮੈਂ ਆਮ ਸਟਾਪਿੰਗ ਦ ਰਿਕਾਰਡਿੰਗ ਜੀ। ਹਾਂ ਮੈਂ ਬੇਸਿਕਲੀ ਮੈਂ ਟੀਚਰ ਹੀ ਆ ਨਾ ਤੇ ਫਿਰ ਮੈਂ ਉਸ ਹਿਸਾਬ ਨਾਲ ਹੀ ਚੱਲ। ਨਹੀਂ ਮੈਂ ਮਜ਼ਾਕ ਕਰਦੀ ਆ। ਦੂਰੋਂ ਅੰਕਲ ਕਿੱਦਾਂ ਠੀਕ ਹੈ ਉਧਰ? How is he? He is fine. He is actually quite fine. He was in good spirits actually. He came back last Wednesday. उन्होंने मेरे से रिकॉर्डिंग हले चल रही है। हाँ मैं रिकॉर्डिंग स्टॉप कर रहा जी। हाँ करो जी, करो ना फिर। ओके जी, थैंक यू वेरी मच एवरीबॉडी जी। Thank you.